ਅੱਜ ਸਵੇਰ ਦੇ ਬੁਲਟਨ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 22 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਅਮਰਜੀਤ ਸਿੰਘ, ਹਰਬੰਸ ਕੌਰ ਟੁੰਗ, ਸੁਲੱਖਣ ਸਿੰਘ ਟੁੰਗ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਭਜਨ ਸਿੰਘ ਸਿੱਧੂ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਰਨ ਪੈਨਸਿਲਵੇਨੀਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਬਿਲਕੁਲ। ਅੱਜ ਦੀਆਂ ਜੇ ਖਬਰਾਂ ਵੱਲ ਆਈਏ, ਖਬਰਾਂ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਅੱਜ ਜਿਹੜਾ ਆ ਨੈਸ਼ਨਲ ਵੋਟਰ ਰਜਿਸਟ੍ਰੇਸ਼ਨ ਡੇ ਹੈਗਾ, ਜਿਹੜਾ 22 ਸਤੰਬਰ ਹੁੰਦੀ ਆ ਹਰ ਸਾਲ। ਇਹਨੂੰ ਰਜਿਸਟਰ ਕਰਨ ਦੇ ਲਈ, ਵੋਟਾਂ ਲਈ ਗਿਣਿਆ ਜਾਂਦਾ ਇਸ ਦਿਨ ਨੂੰ। ਪਹਿਲੇ ਸਮਿਆਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ, ਮੇਰਾ ਕਹਿਣ ਦਾ ਮਤਲਬ ਜਿਹੜਾ ਸਕੂਲਸ, ਯੂਨੀਵਰਸਿਟੀਜ਼, ਕਾਲਜਸ, ਧਾਰਮਿਕ ਜਗ੍ਹਾ ਜਿਹੜੀਆਂ ਆ ਜਿੰਨੇ ਵੀ, ਉਹ ਵਰਤੇ ਜਾਂਦੇ ਸੀ ਤਾਂ ਕਿ ਲੋਕ ਵੱਧ ਤੋਂ ਵੱਧ ਜਿਹੜੇ ਵੋਟਰ ਉਹ ਰਜਿਸਟਰ ਹੋ ਜਾਣ। ਪਰ ਹੁਣ ਜਿਹੜਾ ਆ ਉਹ ਕਿਉਂਕਿ ਸਾਰਾ ਕੁਛ ਬੰਦ ਹੈਗਾ, ਸੋਸ਼ਲ ਮੀਡੀਆ ਇਹਦੇ 'ਤੇ ਬਹੁਤ ਵਰਕਆਊਟ ਕਰ ਰਿਹਾ। ਸੋ ਆਪਾਂ ਵੀ ਜਿਹੜਾ ਲਿੰਕ ਆ ਉਹ ਪੰਜਾਬੀ ਰੇਡੀਓ USA ਦੇ ਫੇਸਬੁੱਕ 'ਤੇ ਪਾ ਦਾਂਗੇ, ਹਾਊ ਟੂ ਰਜਿਸਟਰ ਫॉर ਦ ਵੋਟ। ਬੜਾ ਈਜ਼ੀ ਹੈਗਾ ਆ, ਤੁਸੀਂ ਕਿਸੇ ਵੀ ਸਟੇਟ ਜਿਹੜੇ ਰਹਿੰਦੇ ਆ ਰਜਿਸਟਰ ਕਰ ਸਕਦੇ ਆ। ਦੇਖੋ, ਡੈਮੋਕ੍ਰੇਟਿਕ ਕੰਟਰੀ 'ਚ ਰਹਿੰਦੇ ਆ, ਕਹਿੰਦੇ ਵੀ ਜੇ ਡੈਮੋਕਰੇਸੀ ਨੂੰ ਸਰਵਾਈਵ ਕਰਨਾ ਆ ਨਾ, ਜਿਹੜੀ ਡੈਮੋਕਰੇਸੀ ਆ ਇਹ ਖੜ ਕੇ ਦੇਖਣ ਵਾਲੀ ਗੇਮ ਨਹੀਂ, ਕਹਿੰਦੇ ਗੇਮ ਦੇ ਵਿੱਚ ਤੁਹਾਨੂੰ ਹਿੱਸਾ ਪਾਉਣਾ ਪੈਂਦਾ। ਸੋ ਤੁਸੀਂ ਐਵੇਂ ਕਹੀ ਜਾਓ ਵੀ ਨਹੀਂ ਜੀ ਉੱਥੇ ਆਹ ਹੋ ਗਿਆ, ਹੁਣ ਟਰੰਪ ਜਿੱਤ ਗਿਆ, ਬਾਈਡਨ ਜਿੱਤ ਗਿਆ, ਆਹ ਹੋ ਗਿਆ, ਆਹ ਹੋ ਗਿਆ। ਜਦੋਂ ਤੱਕ ਤੁਸੀਂ ਪਾਰਟੀਸਪੇਟ ਨਹੀਂ ਨਾ ਕਰਦੇ ਅਤੇ ਤੁਹਾਡੇ ਉਹ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਸੋ ਕਹਿੰਦੇ ਡੈਮੋਕਰੇਸੀ ਇਜ਼ ਨਾਟ ਏ ਸਪੈਕਟੇਟਰ ਸਪੋਰਟ, ਗੈਟ ਇਨ ਦ ਗੇਮ। ਇਹ ਜਿਹੜਾ ਨਾਅਰਾ ਹੈਗਾ ਡੈਮੋਕਰੇਸੀ ਦਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿੰਨੇ ਵੀ US ਦੇ ਸਿਟੀਜ਼ਨ ਬਣ ਗਏ ਹੈਗੇ ਆ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਜੇ ਕੋਈ ਰਜਿਸਟਰ ਨਹੀਂ ਹੋਇਆ ਅਤੇ ਤੁਸੀਂ ਰਜਿਸਟਰਡ ਹੋ ਸਕਦੇ ਆ। ਅੱਜ ਨੈਸ਼ਨਲ ਵੋਟਰ ਰਜਿਸਟ੍ਰੇਸ਼ਨ ਡੇ ਹੈਗਾ, ਸਪਟੰਬਰ 22। ਹਜੇ ਅਕਤੂਬਰ ਦੇ ਡੇਟ ਮੈਨੂੰ ਹੁਣ ਯਾਦ ਨਹੀਂ, ਉਦੋਂ ਤੱਕ ਚੱਲਣਾ ਹੈਗਾ ਆ, ਨੈਕਸਟ ਮੰਥ ਤੱਕ, ਕਿਉਂਕਿ ਫਿਰ ਵੋਟਾਂ ਜਿਹੜੀਆਂ ਆ ਤੁਹਾਡੇ ਬੈਲਟਸ ਆ ਉਹ ਘਰਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣੇ ਆ। ਸੋ ਪਲੀਜ਼, ਜਿਹੜਾ ਕੋਈ ਵੀ ਰਜਿਸਟਰ ਨਹੀਂ ਹੋਇਆ USA ਦੇ ਵਿੱਚ, ਜੇ ਤੁਸੀਂ ਸਿਟੀਜ਼ਨ ਆ, ਵੋਟ ਨੂੰ ਰਜਿਸਟਰ ਕਰੋ। ਜੇ ਤੁਹਾਨੂੰ ਭੁਲੇਖਾ ਆ ਵੀ ਤੁਸੀਂ ਡੈਮੋਕ੍ਰੇਟ ਰਜਿਸਟਰ ਕੀਤਾ ਸੀ, ਰਿਪਬਲਿਕਨ ਜਾਂ ਇੰਡੀਪੈਂਡੈਂਟ, ਤੁਸੀਂ ਆਪਣੇ ਜਿਹੜਾ ਕਾਉਂਟੀ ਦਾ ਰਜਿਸਟਰਾਰ ਆਫ ਵੋਟਰਸ ਹੁੰਦਾ ਉੱਥੇ ਜਾ ਕੇ ਆਪਣਾ ਐਡਰੈਸ, ਡੇਟ ਆਫ ਬਰਥ ਪਾ ਕੇ ਚੈੱਕ ਵੀ ਕਰ ਸਕਦੇ ਹੋ। ਤੁਸੀਂ ਚੇਂਜ ਕਰਨੀ ਪਾਰਟੀ ਚੇਂਜ ਕਰ ਸਕਦੇ ਹੋ। ਵੈਸੇ ਇਸ ਇਲੈਕਸ਼ਨ ਦੇ ਵਿੱਚ ਕੋਈ ਮੈਟਰ ਨਹੀਂ ਕਰਦਾ, ਜੇ ਤੁਸੀਂ ਇੰਡੀਪੈਂਡੈਂਟ ਆ ਤਾਂ ਵੀ ਤੁਸੀਂ ਜਿਹੜੇ ਮਰਜ਼ੀ ਕੈਂਡੀਡੇਟ ਨੂੰ ਵੋਟ ਪਾ ਸਕਦੇ ਹੈਗੇ ਆ। ਸੋ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਜਿੰਨੇ ਵੀ ਸਿਟੀਜ਼ਨ ਪਈ ਇਸ ਵਾਰ ਵੋਟ ਜ਼ਰੂਰ ਪਾਓ। ਪ੍ਰੋਬਲਮ ਇਹ ਆ ਵੀ ਆਪਾਂ ਪੰਜਾਬੀ ਕਾਫੀ ਵੱਡੀ ਗਿਣਤੀ ਦੇ ਵਿੱਚ ਆ ਅਤੇ ਵੋਟ ਅਸੀਂ ਬਣਾਉਂਦੇ ਨਹੀਂ, ਜੇ ਬਣਾਉਂਦੇ ਆ ਤਾਂ ਫਿਰ ਪਾਉਂਦੇ ਨਹੀਂ। ਇਹ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਤੱਕ ਤੁਹਾਡੀ ਕਾਊਂਟ ਨਹੀਂ ਨਾ ਹੁੰਦੀ ਉਦੋਂ ਤੱਕ ਤੁਸੀਂ ਗਿਣਤੀ 'ਚ ਨਹੀਂ ਹੈਗੇ। ਹੋਰ ਜਿਹੜਾ ਸੋਸ਼ਲ ਮੀਡੀਆ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਵੋਟਰ ਰਜਿਸਟ੍ਰੇਸ਼ਨ ਦੇ ਉੱਤੇ ਜ਼ੋਰ ਲਾ ਰਿਹਾ ਹੈਗਾ ਆ। ਕਹਿੰਦੇ ਫੇਸਬੁੱਕ ਨੇ ਪਿਛਲੇ ਸਾਲ 2 ਮਿਲੀਅਨ ਲੋਕਾਂ ਨੂੰ ਰਜਿਸਟਰ ਕਰਾਇਆ ਸੀ ਇਸ ਦਿਨ ਦੇ ਵਿੱਚ, ਅਤੇ ਹੁਣ ਉਹ $4 ਮਿਲੀਅਨ ਕਹਿੰਦੇ ਨਵੰਬਰ ਇਲੈਕਸ਼ਨ ਤੱਕ ਜਿਹੜਾ ਆ ਜ਼ੋਰ 4 ਮਿਲੀਅਨ ਵੋਟਰਸ ਨੂੰ ਰਜਿਸਟਰ ਕਰਨ ਦੇ ਲਈ ਉਹਨੂੰ ਪਲੈਜ ਕੀਤਾ ਹੈਗਾ। ਇਸੇ ਤਰ੍ਹਾਂ YouTube, ਟਵਿੱਟਰ, ਇੰਸਟਾਗ੍ਰਾਮ ਸਾਰਿਆਂ ਨੇ ਜ਼ੋਰ ਲਾਇਆ ਵੀ ਵੱਧ ਤੋਂ ਵੱਧ ਜਿਹੜੇ ਆ ਵੋਟਾਂ ਬਣਾਓ। ਜੀ ਬਿਲਕੁਲ। ਇਹ ਸਿਰਫ US ਦੇ ਸਿਟੀਜ਼ਨ ਜਿਹੜੇ 18 ਸਾਲ ਤੋਂ ਉਮਰ ਜਿਨ੍ਹਾਂ ਦੀ ਉੱਤੇ ਹੈਗੀ ਆ, ਉਹੀ ਅਮਰੀਕਾ ਦੇ ਵਿੱਚ ਜਿਹੜੇ ਵੋਟ ਪਾਉਣ ਦੇ ਜਿਹੜੇ ਉਹ ਕਾਬਲ ਹੁੰਦੇ ਨੇ।
ਕਈਆਂ ਦੀ ਪ੍ਰੋਬੇਸ਼ਨ ਹੁੰਦੀ, ਕੋਈ ਪਰੋਲ 'ਤੇ ਹੁੰਦਾ ਆ, ਉਹ ਵੀ ਜਿਹੜਾ ਉਹ ਧਿਆਨ ਰੱਖਣ ਵੀ ਤੁਹਾਡੀ ਐਲੀਜੀਬਿਲਟੀ ਕੀ ਹੈਗੀ ਆ ਵੋਟਰ ਜਿਹੜੀ ਆ ਵੋਟ ਪਾਉਣ ਦੀ। ਕਈ ਵਾਰੀ ਬੰਦਾ ਨਾ ਵੀ ਚਲੋ ਆ ਵੀ ਕਰ ਰਿਹਾ, ਉਹ ਵੀ ਕਰਦੇ ਆ, ਮੈਂ ਵੀ ਕਰਦੇ ਹਾਂ। ਗ੍ਰੀਨ ਕਾਰਡ ਵਾਲੇ ਜਿਹੜੇ ਵੋਟ ਨਹੀਂ ਪਾ ਸਕਦੇ, ਵਰਕ ਪਰਮਿਟ ਵਾਲੇ ਇੱਦਾਂ ਵੋਟ ਨਹੀਂ ਪਾ ਸਕਦੇ। ਜਿਹੜੇ ਸਿਰਫ ਤੇ ਸਿਰਫ US ਦੇ ਜਿਹੜੇ ਸਿਟੀਜ਼ਨ ਆ ਉਹ ਅਮਰੀਕਾ ਦੀਆਂ ਜਿਹੜੀਆਂ ਵੋਟਾਂ ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਆ ਉਸ ਦੇ ਵਿੱਚ ਉਹ ਹਿੱਸਾ ਲੈ ਸਕਦੇ ਨੇ। ਇਹ ਕਾਫੀ ਵੱਡਾ ਅਪਰਾਧ ਜੁਰਮ ਜਿਹੜਾ ਉਹ ਮੰਨਿਆ ਜਾਂਦਾ ਹੈ। ਜੇ ਕੋਈ ਹੋਰ ਜੇ ਕੋਈ US ਸਿਟੀਜ਼ਨ ਨਹੀਂ ਹੈਗਾ ਅਤੇ ਉਹ ਇਸ ਦੇ ਵਿੱਚ ਜਿਹੜੀ ਉਹ ਵੋਟ ਪਾ ਦੇਵੇ। ਇਸੇ ਦਾ ਹੀ ਜਿਹੜਾ ਰੌਲਾ ਰੱਪਾ ਵੋਟਰ ਫਰੋਡ ਨੂੰ ਲੈ ਕੇ ਜਿਹੜੇ ਕਈ ਜਣੇ ਆ ਆਪਾਂ ਦੇਖਦੇ ਹਾਂ ਵੀ ਉਹ ਪੈਂਦਾ ਰਹਿੰਦਾ ਹੈਗਾ ਆ। ਸੋ ਜ਼ਰੂਰ ਵੱਧ ਤੋਂ ਵੱਧ ਜਿਹੜੀ ਆਪਾਂ ਵੋਟਾਂ ਦੇ ਵਿੱਚ ਜਿਹੜੀ ਉਹ ਸ਼ਮੂਲੀਅਤ ਕਰੀਏ। ਜਿੰਨਾ ਚਾਹ ਤੁਹਾਨੂੰ ਪੰਜਾਬ ਦੀਆਂ ਵੋਟਾਂ ਵੇਲੇ ਚੜ੍ਹਦਾ ਹੈ, ਇੰਨਾ ਹੀ ਚਾਹ ਜੇ ਇਸ ਮੌਕੇ ਜੇ ਚੜ੍ਹੇ ਅਜਿਹੇ ਜਿਹੜੀ ਵੋਟਾਂ ਦੇ ਵਿੱਚ ਤੁਸੀਂ ਹਿੱਸਾ ਲਓ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਆਪਾਂ ਸਹਿਜੇ ਹੀ ਜਿਹੜਾ ਆ ਉਹ ਹੱਲ ਕਰਵਾ ਸਕਦੇ ਹੈਗੇ ਆ। ਚਾਹੇ ਉਹ ਆਪਣੀ ਬੋਲੀ ਦੀ ਆ ਅਤੇ ਇਸ ਚੀਜ਼ ਨੂੰ ਜਿਹੜਾ ਉਹ ਲੈ ਕੇ ਆ ਵੀ ਆਪਾਂ ਨੂੰ ਜਿਹੜੀਆਂ ਸਹੂਲਤਾਂ ਆ ਉਹ ਆਪਣੀ ਬੋਲੀ ਭਾਸ਼ਾ ਦੇ ਵਿੱਚ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋਣ। ਸੋ ਇਹ ਅਜਿਹੇ ਮੁੱਦੇ ਜਿਹੜੇ ਆ ਫਿਰ ਜਦੋਂ ਅਕਾਊਂਟਿੰਗ ਹੁੰਦੀ ਆ, ਜਦੋਂ ਦੇਖਦੇ ਨੇ ਵੀ ਕਿੱਥੇ ਕਿੰਨੇ ਨੇ ਕਿਵੇਂ ਨੇ, ਅਤੇ ਇਸ ਚੀਜ਼ ਨੂੰ ਲੈ ਕੇ ਅਤੇ ਫਿਰ ਉਸ ਦਾ ਜਿਹੜਾ ਫਾਇਦਾ ਆ ਉਹ ਜ਼ਰੂਰ ਹੁੰਦਾ ਆ। ਸੋ ਇਹ ਬਹੁਤ ਜ਼ਰੂਰੀ ਚੀਜ਼ ਆ ਡੈਮੋਕ੍ਰੇਸੀ ਦੇ ਵਿੱਚ। ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ ਵੀ ਇਹ ਦੂਰੋਂ ਖੜ੍ਹ ਕੇ ਦੇਖਣ ਵਾਲੀ ਨਹੀਂ, ਇਸ ਦੇ ਵਿੱਚ ਹਿੱਸਾ ਵੀ ਜਿਹੜਾ ਉਹ ਲੈਣਾ ਜ਼ਰੂਰੀ ਆ। ਉਹ ਮਰਜ਼ੀ ਹੁੰਦੀ ਆ ਹਰ ਇੱਕ ਇਨਸਾਨ ਦੀ, ਉਹਨੇ ਵੋਟ ਪਾਉਣੀ ਆ ਨਹੀਂ ਪਾਉਣੀ। ਵੋਟ ਪਾਉਣ ਦੇ ਨਾਲ ਫਾਇਦਾ ਜਿਹੜਾ ਆ ਉਹ ਜ਼ਰੂਰ ਆਪਾਂ ਕਹਿ ਸਕਦੇ ਹਾਂ ਵੀ ਐਜ਼ ਏ ਕਮਿਊਨਿਟੀ ਜਿਹੜਾ ਤੌਰ ਦੇ ਉੱਤੇ ਆਪਾਂ ਨੂੰ ਹੁੰਦਾ, ਅਤੇ ਨਾਲੇ ਤੁਹਾਡਾ ਪਸੰਦੀਦਾ ਤੁਹਾਡਾ ਫਿਰ ਕੈਂਡੀਡੇਟ ਆ ਉਸ ਦੇ ਜਿੱਤਣ ਦੇ ਅਸਾਰ ਜਿਹੜੇ ਆ ਉਹ ਜ਼ਰੂਰ ਵੱਧ ਜਾਂਦੇ ਨੇ। ਹੁਣ ਤੁਸੀਂ ਦੇਖੋ ਵੀ ਕੋਈ ਇੱਕ ਗਲੀ ਆ, ਉਹਦੇ ਵਿੱਚ 10 ਘਰ ਨੇ, ਮੰਨ ਲਓ ਉਹਨਾਂ ਵਿੱਚੋਂ 3-4 ਨੇ ਹੀ ਵੋਟ ਪਾਈ ਆ, ਅਤੇ ਉਹਨਾਂ ਦੇ ਮੁਤਾਬਕ ਦਾ ਜਿਹੜਾ ਕੈਂਡੀਡੇਟ ਆ ਉਹ ਜਿੱਤ ਗਿਆ ਆ, ਅਤੇ ਉਹਨੇ ਫਿਰ ਉਹ 3 ਜਾਣਿਆਂ ਦੇ ਚੁਣੇ ਹੋਏ ਕੈਂਡੀਡੇਟ ਨੇ ਹੀ ਫਿਰ ਫੈਸਲੇ ਲੈਣੇ ਆ। ਬਾਕੀ 7 ਜਾਣੇ ਚਾਹੇ ਉਹਦੇ ਵਿਰੋਧ ਦੇ ਵਿੱਚ ਵੀ ਹੋਣ, ਜੇ ਉਹਨਾਂ ਨੇ ਨਹੀਂ ਪਾਈ ਵੋਟ ਅਤੇ ਉਹਨਾਂ ਦੀ ਆਵਾਜ਼ ਜਿਹੜੀ ਉਹ ਸੁਣੀ ਨਹੀਂ ਗਈ, ਅਤੇ ਫਿਰ ਚਾਹੇ ਸੜਕਾਂ ਪੱਕੀਆਂ ਕਰਨੀਆਂ ਸੀ, ਕੱਚੀਆਂ ਕਰਨੀਆਂ ਸੀ, ਜਾਂ ਕੁਛ ਹੋਰ ਲਿਆਉਣਾ ਸੀਗਾ, ਫਿਰ ਉਸ ਹਿਸਾਬ ਦੇ ਨਾਲ ਉਹ ਜਿਹੜੇ ਉਹ 3 ਜਾਣਿਆਂ ਨੇ ਚੁਣਿਆ ਹੋਇਆ ਕੈਂਡੀਡੇਟ ਆ ਉਸ ਨੇ ਜਿਹੜਾ ਆ ਉਹ ਫੈਸਲਾ ਲੈਣਾ, ਅਤੇ ਉਹ ਫਿਰ ਮੈਜੋਰਟੀ ਦੇ ਉੱਤੇ ਭਾਰੂ ਪੈ ਜਾਣਾ ਆ। ਸੋ ਇਹ ਉੱਦਾਂ ਤਰਾਸਦੀ ਰਹਿੰਦੀ ਅਮਰੀਕਾ ਦੀ ਵੀ ਵੋਟਿੰਗ ਪਰਸੈਂਟੇਜ ਕਾਫੀ ਜਿਹੜੀ ਆ ਕਈ ਵਾਰੀ ਘੱਟ ਦੇਖਣ ਨੂੰ ਜਿਹੜੀ ਉਹ ਮਿਲਦੀ ਆ। ਇਸ ਵਾਰ ਮੇਲ ਇਨ ਬੈਲਟ ਹੈਗੇ ਨੇ। ਹੁਣ ਇਹ ਕੋਈ ਬਹਾਨਾ ਨਹੀਂ ਮਾਰ ਸਕਦਾ ਵੀ ਸਾਡੇ ਕੋਲ ਜਾਇਆ ਨਹੀਂ ਗਿਆ ਜੀ, ਸਾਡੇ ਕੋਲ ਰਾਈਡ ਨਹੀਂ ਸੀਗੀ ਜੀ ਵੋਟ ਪਾਉਣ ਦੇ ਲਈ, ਕੁਛ ਨਹੀਂ ਆ। ਅਸੀਂ ਰੇਡੀਓ 'ਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਵੱਖ-ਵੱਖ ਕੈਂਡੀਡੇਟ ਬਾਰੇ ਦੱਸਦੇ ਰਹਿੰਦੇ ਆ, ਆਪਾਂ ਇੰਡੋਰਸ ਨਹੀਂ ਕਰਦੇ ਕਿਸੇ ਨੂੰ। ਅਤੇ ਤੁਹਾਨੂੰ ਇਹ ਵੀ ਨਹੀਂ ਹੁਣ ਤੁਸੀਂ ਕਹਿ ਸਕਦੇ ਵੀ ਸਾਨੂੰ ਪਤਾ ਨਹੀਂ ਵੀ ਆਹ ਕੈਂਡੀਡੇਟ ਇਮੀਗ੍ਰੇਸ਼ਨ ਮੁੱਦੇ 'ਚ ਕਿੱਥੇ ਆ, ਇਕੋਨਮੀ ਦੇ ਮੁੱਦੇ 'ਤੇ ਕਿੱਥੇ ਖੜ੍ਹਾ ਹੈਗਾ ਆ। ਸੋ ਇਸੇ ਤਰ੍ਹਾਂ ਜਿਹੜੀਆਂ ਪ੍ਰੋਪੋਜੀਸ਼ਨਸ ਹੈਗੀਆਂ ਉਹ ਆਪਾਂ ਤੁਹਾਨੂੰ ਵਾਰ-ਵਾਰ ਦੱਸਦੇ ਰਹਿੰਦੇ ਹਾਂ। ਸੋ ਡਿਸਾਈਡ ਤੁਸੀਂ ਆਪ ਕਰਨਾ ਹੈਗਾ ਜੀ। ਇਹ ਮਾੜੀ ਗੱਲ ਹੋਊਗੀ ਜੇ ਆਪਣੇ ਘਰਾਂ ਦੇ ਵਿੱਚ ਆਈ ਹੋਈ ਚੀਜ਼ ਨੂੰ ਵੀ ਜੇ ਉਹ ਤੁਸੀਂ ਵਰਤ ਨਾ ਸਕਿਓ। ਜਿਹੜੇ ਵੀ ਵੋਟ ਦੇ ਲਈ ਰਜਿਸਟਰਡ ਆ, ਕੈਲੀਫੋਰਨੀਆ ਵਿੱਚ ਤਾਂ ਸਾਰੇ ਜਾਣਿਆਂ ਨੂੰ ਮੇਲ ਇਨ ਬੈਲਟ ਜਿਹੜਾ ਉਹ ਮਿਲਣਾ ਹੀ ਮਿਲਣਾ ਹੈਗਾ ਆ। ਸੋ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਜਾਣੇ ਆ। ਅਗਲੇ ਮਹੀਨੇ ਦੇ ਜਿਹੜੇ ਪਹਿਲੇ 2 ਹਫ਼ਤਿਆਂ ਦੇ ਵਿੱਚ, ਮਹੀਨਾ ਕੁ ਪਹਿਲਾਂ ਇਲੈਕਸ਼ਨ ਤੋਂ ਜਿਹੜੇ ਲੋਕਾਂ ਨੂੰ ਘਰਾਂ ਦੇ ਵਿੱਚ ਬੈਲਟ ਆਉਣੇ ਜਿਹੜੇ ਉਹ ਸ਼ੁਰੂ ਹੋ ਜਾਣਗੇ, ਜਿਹੜਾ ਕਿ ਚੰਗੀ ਗੱਲ ਜਿਹੜੀ ਉਹ ਰਹੇਗੀ। ਅਤੇ ਤੁਸੀਂ ਫਿਰ ਆਪਣੇ ਪਸੰਦੀਦਾ ਕੈਂਡੀਡੇਟ ਆ ਉਸ ਦੇ ਸਾਹਮਣੇ ਕਿਤੇ ਐਰੋ ਹੁੰਦਾ ਆ, ਕਿਤੇ ਜਿਹੜਾ ਉਹ ਗੋਲਾ ਹੁੰਦਾ ਆ, ਉਸ ਨੂੰ ਉਹ ਜਿਹੜਾ ਪੈਨ ਦੇ ਨਾਲ ਭਰਨਾ ਹੁੰਦਾ ਆ। ਇੰਸਟਰਕਸ਼ਨ ਜਿਹੜੀਆਂ ਧਿਆਨ ਦੇ ਨਾਲ ਪੜ੍ਹਿਓ। ਉੱਤੇ ਕੋਈ ਸਟੇਨ ਮਾਰਕਸ ਜਿਹੜੇ ਆ ਉਹ ਨਾ ਹੋਣ ਵੀ ਚਾਹ ਦਾ ਕੱਪ ਨਾ ਉੱਤੇ ਧਰ ਲਿਓ ਬੈਲਟ ਦੇ ਉੱਤੇ, ਤੇ ਕਿਸੇ ਨੂੰ ਆਪਣਾ ਬੈਲਟ ਨਾ ਦਿਓ ਕਿਸੇ ਨੂੰ। ਅੱਜ ਕੱਲ੍ਹ ਇਹ ਵੀ ਬਹੁਤ ਆਦਤ ਪਈ ਆ, ਲੋਕ ਘਰਾਂ 'ਚੋਂ ਬੈਲਟ ਚੱਕ ਲੈਂਦੇ ਹੈਗੇ ਆ, ਹੈ ਨਾ। ਸੋ ਇਹ ਮਾੜੀ ਗੱਲ ਆ। ਅਤੇ ਜਿਸ ਨੇ ਵੀ ਰਜਿਸਟਰ ਹੋਣਾ ਹੈਗਾ ਆ, ਬੜਾ ਈਜ਼ੀ ਹੈਗਾ। vote.gov ਉਸ ਵੈਬਸਾਈਟ 'ਤੇ ਜਾ ਕੇ ਤੁਸੀਂ ਰਜਿਸਟਰ ਹੋ ਸਕਦੇ ਹੋ। ਅਤੇ ਜਿਹੜਾ ਆਪਾਂ ਉਹਦਾ ਲਿੰਕ ਵੀ ਪਾ ਦਿੱਤਾ ਆ। ਸੋ ਰਾਜਕਰਵੀਰ ਸਿੰਘ ਜੀ, ਆਪਾਂ ਗੱਲ ਕਰ ਰਹੇ ਸੀ ਵੀ ਵੋਟਾਂ ਰਜਿਸਟਰ ਹੋਣ ਦੀ ਅਤੇ ਵੋਟ ਪਾਉਣ ਦੀ। ਦੁਨੀਆ ਦੇ ਵਿੱਚ 22 ਮੁਲਕ ਆ ਜਿੱਥੇ ਮੈਂਡੇਟਰੀ ਆ, ਜਿੱਥੇ ਜ਼ਰੂਰੀ ਆ ਤੁਹਾਨੂੰ ਵੋਟ ਪਾਉਣੀ ਪੈਣੀ ਆ। ਅਰਜਨਟੀਨਾ, ਆਸਟ੍ਰੇਲੀਆ, ਬੈਲਜੀਅਮ, ਬੋਲੀਵੀਆ, ਬ੍ਰਾਜ਼ੀਲ, ਕੋਂਗੋ, ਕੋਸਟਾਰੀਕਾ, ਡੋਮਿਨਿਕ ਰਿਪਬਲਿਕ, ਇਕਵਾਡੋਰ, ਈਜਿਪਟ, ਗਰੀਸ, ਹੋਂਡਰਾਸ, ਲੈਬਨਾਨ, ਮੈਕਸੀਕੋ, ਇਸ ਤਰ੍ਹਾਂ ਦੇ ਜਿਹੜੇ ਮੁਲਕ ਆ। ਦੇਖੋ ਮੈਕਸੀਕੋ 'ਚ ਵੀ ਮੈਂਡੇਟਰੀ ਆ। ਅਤੇ ਆਸਟ੍ਰੇਲੀਆ ਦੇ ਵਿੱਚ ਤਾਂ ਫਾਈਨ ਹੁੰਦਾ ਜੇ ਤੁਸੀਂ ਵੋਟ ਨਹੀਂ ਪਾਉਂਦੇ। $20 ਦਾ ਫਾਈਨ ਆ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਵੋਟ ਨਹੀਂ ਪਾਉਂਦੇ।
ਤੇ ਇਹ ਹੁਣ ਅਮਰੀਕਾ ਦੇ ਵਿੱਚ ਇਹ ਆਜ਼ਾਦੀ ਆ, ਤੁਸੀਂ ਪਾਣੀ ਨਹੀਂ ਪਾਣੀ, ਪਰ ਜ਼ਰੂਰੀ ਬਹੁਤ ਆ। ਫਿਰ ਬਾਅਦ ਦੇ ਵਿੱਚ ਜਿਹੜਾ ਆ ਫਿਰ ਆਪਾਂ ਗੱਲਾਂ ਕਰਦੇ ਰਹਿੰਦੇ, ਪਛਤਾਉਂਦੇ ਰਹਿੰਦੇ ਆ, ਹਿੱਸਾ ਨਹੀਂ ਲੈਂਦੇ ਹੈਗੇ। ਇਹ ਬਹੁਤ ਅਨਫੋਰਚੂਨੇਟ ਪਾਰਟ ਹੈਗਾ, ਖਾਸ ਕਰਕੇ ਪੰਜਾਬੀ ਕਮਿਊਨਿਟੀ ਲਈ। ਕਈਆਂ ਨੇ ਗੁੱਸਾ ਤਾਂ ਕਰਨਾ ਆ। ਮੈਂ ਬਹੁਤ ਵਾਰ ਐਗਜ਼ਾਮਪਲ ਦਿੰਦਾ ਹੁੰਦਾ ਅੱਗੇ ਵੀ, ਪਈ ਬੇ ਏਰੀਏ ਦੇ ਵਿੱਚ ਜਿੱਥੇ ਸਾਡਾ ਸਟੂਡੀਓ ਆ ਸੈਨੋਜ਼ੇ ਦੇ ਵਿੱਚ, ਇੱਥੇ ਵੀਅਤਨਾਮੀਜ਼ ਕਮਿਊਨਿਟੀ ਬਹੁਤ ਵੱਡੀ ਆ। 90% ਉਹਨਾਂ ਦੀ ਵੋਟਿੰਗ ਹੁੰਦੀ ਆ ਜਦੋਂ ਉਹ ਵੋਟ ਪਾਉਂਦੇ ਆ। ਆਪਾਂ ਦੇਖਦੇ ਹਾਂ ਵੀ ਕਿੰਨੇ ਪਾਉਂਦੇ ਹੀ ਨਹੀਂ ਹੈ, ਪਤਾ ਹੀ ਨਹੀਂ ਹੁੰਦਾ ਹੈਗਾ ਕਿੱਥੇ ਕੀ ਹੈਗਾ। ਸੋ ਪਲੀਜ਼ ਰਜਿਸਟਰ ਜ਼ਰੂਰ ਹੋ। ਜੀ, ਇਸ ਵਾਰ ਪਹਿਲੀ ਵਾਰੀ ਜਿਹੜੇ ਆ ਫਸਟ ਟਾਈਮ ਵੋਟਰਸ ਦੀ ਸੰਖਿਆ ਵੀ ਬਹੁਤ ਹੈਗੀ ਆ, ਜਿਨ੍ਹਾਂ 'ਚ ਮੈਂ ਵੀ ਇੱਕ ਹੈਗਾ ਆ। ਸੋ ਹਰ ਇੱਕ ਨੂੰ ਜਿਹੜਾ ਉਹ ਚਾਅ ਹੈਗਾ ਆ ਵੋਟ ਜਿਹੜਾ ਜੀ ਉਹ ਪਾਉਣ ਦਾ, ਕਿਉਂਕਿ ਇਹ ਜਿਹੜੇ ਹੱਕ ਨੇ, ਹਕੂਕ ਨੇ, ਇਹ ਔਖੇ ਮਿਲੇ ਨੇ। ਇਹ ਆਪਾਂ ਦੇਖਦੇ ਹਾਂ ਵੀ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ, ਅਤੇ ਵਾਈਟਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ, ਬਲੈਕ ਜਿਹੜੇ ਹੈਗੇ ਆ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਜੇ ਕੁਛ ਵਰੇ ਹੀ ਹੋਏ ਨੇ ਇਹ ਮਿਲੇ ਆ, ਉਹਨਾਂ ਦੇ ਸਦਕੇ ਆਪਾਂ ਨੂੰ ਵੀ ਜਿਹੜੇ ਆਏ ਆ ਇਮੀਗਰੈਂਟ ਹੋ ਕੇ, ਉਹਨਾਂ ਸਾਰਿਆਂ ਨੂੰ ਵੀ ਜਿਹੜੇ ਉਸ ਹਿਸਾਬ ਦੇ ਨਾਲ ਜਿਹੜੇ ਉਹ ਵੋਟ ਪਾਉਣ ਦੇ ਅਧਿਕਾਰ ਮਿਲੇ ਨੇ, ਔਖੇ ਇਹ ਅਧਿਕਾਰ ਮਿਲੇ ਨੇ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਵੀ ਤੁਸੀਂ ਇਸ ਦੇ ਵਿੱਚ ਹਿੱਸਾ ਲਓ। ਇਹ ਜਿਹੜਾ ਤੁਹਾਨੂੰ ਹੱਕ ਮਿਲ ਗਿਆ ਆ, ਇਸ ਦੀ ਵਰਤੋਂ ਜਿਹੜੀ ਆ ਉਹ ਜ਼ਰੂਰ ਤੁਸੀਂ ਕਰੋ। ਜਿੱਦਾਂ ਕਹਿੰਦੇ ਹੁੰਦੇ ਨਾ, ਡੈਮੋਕਰੇਸੀ ਦਾ ਡਾਂਸ, ਇੰਡੀਆ ਦੀ ਡੈਮੋਕਰੇਸੀ ਦੇ ਡਾਂਸ ਦੀਆਂ ਪੂਰੇ ਪਾਸੇ ਰੌਲਾ ਜਿਹੜਾ ਉਹ ਪੈਂਦਾ ਹੈ। ਅਤੇ ਇਸ ਵਾਰ ਅਮਰੀਕਾ ਦੀ ਜਿਹੜੀ ਇਹ ਇਲੈਕਸ਼ਨਸ ਦਾ ਜਿਹੜਾ ਰੌਲਾ ਆ, ਉਹ ਵੀ ਪੂਰੀ ਦੁਨੀਆ ਦੇ ਉੱਤੇ ਜਿਹੜਾ ਇਸ ਦਾ ਕਹਿ ਲਓ ਵੀ ਇਹ ਬਿਗਲ ਜਿਹੜਾ ਉਹ ਵੱਜਿਆ ਹੋਇਆ, ਅਤੇ ਸਾਰੇ ਜਣੇ ਬੜੀਆਂ ਦੂਰੋਂ ਨੇੜਿਓਂ ਸਿੱਧੀਆਂ ਪੁੱਠੀਆਂ ਅਤੇ ਤਿਰਛੀਆਂ ਅੱਖਾਂ ਦੇ ਨਾਲ ਜਿਹੜਾ ਉਹ ਨਜ਼ਰਾਂ ਦੇ ਨਾਲ ਜਿਹੜੇ ਉਹ ਦੇਖ ਰਹੇ ਆ ਵੀ ਕੌਣ ਆਊਗਾ, ਕੌਣ ਜਿਹੜਾ ਆ ਉਹ ਜਿੱਤੂਗਾ, ਕੌਣ ਜਿਹੜਾ ਉਹ ਹਾਰੂਗਾ। ਇਹ ਇਸ ਦੇ ਉੱਤੇ ਜਿਹੜੀ ਆ ਉਹਨਾਂ ਨੂੰ ਪੂਰੀ ਜਿਹੜੀ ਇਹ ਨਜ਼ਰ ਆ ਉਹ ਬਣੀ ਹੋਈ ਹੈਗੀ ਆ। ਸੋ ਚਲੋ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਕੁਛ ਨਾ ਕੁਛ ਜਿਹੜਾ ਉਹ ਜਲਦ ਹੀ ਇਸ ਦੇ ਉੱਤੇ ਜਿੰਨੇ ਵੀ ਜਿਹੜੇ ਆਪਾਂ ਕਹਿੰਦੇ ਹਾਂ ਵੀ ਜਿੰਨੇ ਵੀ ਸਾਡੇ ਹੈਗੇ ਨੇ ਐਲੀਜੀਬਲ ਵੋਟਰਸ ਹੈਗੇ ਨੇ US ਸਿਟੀਜ਼ਨ, ਉਹ ਵੱਧ ਤੋਂ ਵੱਧ ਵੋਟ ਪਾਓ। ਅਤੇ ਅੱਜ ਜਿਹੜਾ ਨੈਸ਼ਨਲ ਵੋਟਰ ਰਜਿਸਟ੍ਰੇਸ਼ਨ ਡੇ ਆ, ਸਾਰੇ ਜਾਣਿਆਂ ਨੂੰ ਪੁੱਛੋ, ਜਿੱਦਾਂ ਆਪਾਂ ਸੈਂਸਸ ਦਾ ਕਹਿ ਰਹੇ ਹਾਂ ਵੀ ਪੁੱਛੋ ਵੀ ਭਾਈ ਹੈਗੇ ਆ ਕਿ ਤੁਸੀਂ ਭਰ ਲਿਆ ਕਿ ਨਹੀਂ ਭਰ ਲਿਆ। ਇਸੇ ਤਰੀਕੇ ਦੇ ਨਾਲ ਸਾਰਿਆਂ ਨੂੰ ਪੁੱਛੋ ਵੀ, ਜੇ ਪਹਿਲਾ ਸਵਾਲ ਪੁੱਛੋ ਵੀ ਕੀ ਤੁਸੀਂ ਸਿਟੀਜ਼ਨ ਹੋ, ਜੇ ਸਿਟੀਜ਼ਨ ਹੋ ਤਾਂ 18 ਸਾਲ ਤੋਂ ਉੱਤੇ ਹੋ ਤਾਂ ਤੁਸੀਂ ਵੋਟ ਰਜਿਸਟਰ ਕਰ ਲਈ ਆ ਜਾਂ ਨਹੀਂ ਕੀਤੀ। ਸੋ ਇਹ ਬਹੁਤ ਜ਼ਰੂਰੀ ਜਿਹੜਾ ਹੈ ਇਹ ਚੀਜ਼ ਹੈਗੀ ਆ ਜੀ। ਅਗਲੀ ਖਬਰ ਵੱਧ ਆਈਏ, ਜਿਹੜੀ ਸੁਪਰੀਮ ਕੋਰਟ ਦੇ ਜਸਟਿਸ ਰੂਥ ਬੈਡਰ ਗਿੰਗਸਬਰਗ, ਜਿਨ੍ਹਾਂ ਦੀ ਮੌਤ ਹੋ ਗਈ ਸੀ, ਉਹਨਾਂ ਦੀ ਰਿਪਲੇਸਮੈਂਟ ਦੇ ਲਈ ਜਿਹੜੀ ਆ ਦੋਨਾਂ ਪਾਰਟੀਆਂ ਦੇ ਵਿੱਚ ਕਾਫੀ ਹੁਣ ਕਸ਼ਮਕਸ਼ ਚੱਲ ਰਹੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਵੀ ਉਹ ਸ਼ਨੀਚਰਵਾਰ ਨੂੰ ਜਿਹੜੇ ਅਗਲੇ ਕੈਂਡੀਡੇਟ ਹੋਣਗੇ ਸੁਪਰੀਮ ਕੋਰਟ ਦੇ ਜੱਜ ਦੇ ਲਈ, ਉਹ ਅਨਾਊਂਸ ਕਰ ਦੇਣਗੇ। ਅਤੇ ਮੋਸਟ ਪ੍ਰੋਬਬਲੀ ਉਹ ਕਹਿੰਦੇ ਪਈ ਹੋਣਗੇ ਵੀ ਉਹ ਬੀਬੀ ਇੱਕ ਲੇਡੀ ਕੈਂਡੀਡੇਟ ਹੋਊਗੀ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਸੈਨੇਟਰ ਮਿਟ ਰੋਮਨੀ ਆ, ਜਿਹੜੇ ਹਮੇਸ਼ਾ ਹੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕ੍ਰਿਟਿਕ ਰਹੇ ਆ, ਪਰ ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਉਹ ਜੇ ਜਸਟਿਸ ਰੂਥ ਗਿੰਗਸਬਰਗ ਦੀ ਜਗ੍ਹਾ ਦੇ ਉੱਤੇ ਨਵਾਂ ਕੈਂਡੀਡੇਟ ਲੈ ਕੇ ਆਉਂਦੇ ਆ ਅਤੇ ਉਹ ਉਸ ਦੀ ਸਪੋਰਟ ਕਰਨਗੇ। ਸੋ ਇਹਦੇ ਨਾਲ ਕਹਿੰਦੇ ਵੀ 53 ਵੋਟ ਹੋ ਜਾਂਦੀਆਂ ਹੈਗੀਆਂ ਸੈਨੇਟ ਮੈਜੋਰਟੀ ਦੇ ਵਿੱਚ। ਮਿਚ ਮਕੌਨਲ ਜਿਹੜੇ ਆ ਉਹਨਾਂ ਨੇ ਇਹ ਕਿਹਾ। ਸੋ ਇਹਦੇ ਨਾਲ ਜਿਹੜੇ ਰਿਪਬਲਿਕਨਸ ਆ ਉਹਨਾਂ ਨੂੰ ਕਹਿੰਦੇ ਵੀ ਕਾਫੀ ਸੌਖਾ ਹੋ ਜਾਊਗਾ ਨਵਾਂ ਜਿਹੜਾ ਜੱਜ ਆ ਉਸ ਨੂੰ ਅਪੁਆਇੰਟ ਕਰਨਾ। ਜੀ ਬਿਲਕੁਲ। ਸੋ ਮਿਟ ਰੋਮਨੀ ਜ਼ਿਆਦਾਤਰ ਰਾਸ਼ਟਰਪਤੀ ਟਰੰਪ ਦੇ ਕਈ ਗੱਲਾਂ ਦੇ ਜਿਹੜੇ ਵਿਰੋਧੀ ਰਹੇ ਨੇ, ਉਹਨਾਂ ਨੇ ਤਾਂ ਸੈਨੇਟ ਦੇ ਵਿੱਚ ਇਹਨਾਂ ਦੀ ਇੰਪੀਚਮੈਂਟ ਦੇ ਹੱਕ ਦੇ ਵਿੱਚ ਵੀ ਜਿਹੜੀ ਉਹ ਵੋਟ ਪਾਈ ਸੀਗੀ। ਕਾਫੀ ਤੂੰ ਮੈਂ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਉਹ ਚੱਲਦੀ ਹੀ ਆ ਰਹੀ ਆ ਪਿਛਲੇ ਲੰਮੇ ਸਮੇਂ ਤੋਂ ਹੀ। ਅਤੇ ਹੁਣ ਜਿਹੜਾ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਰਾਹ ਪੱਧਰਾ ਜਿਹਾ ਜਿਹੜਾ ਆ ਇਹਨਾਂ ਦੇ ਲਈ ਕਰ ਦਿੱਤਾ, ਸੌਖਾ ਕਰ ਦਿੱਤਾ ਆ। ਸੋ ਮਿਚ ਮਕੌਨਲ ਜਿਹੜੀਆਂ ਗੱਲਾਂ ਕਰ ਰਿਹਾ ਸੀਗਾ ਵੀ ਆਪਾਂ ਵੋਟ ਜਿਹੜੇ ਨੋਮੀਨੀ ਹੋਣਗੇ ਉਸ ਨੂੰ ਵੋਟ ਪਾਉਣ ਦੇ ਲਈ ਰੱਖਾਂਗੇ ਉੱਥੇ, ਅਤੇ ਫਲੋਰ ਦੇ ਉੱਤੇ ਜਿਹੜੀ ਵੋਟ ਕਰਾਵਾਂਗੇ। ਸੋ ਇੱਦਾਂ ਲੱਗ ਰਿਹਾ ਵੀ ਇਹਨਾਂ ਦੇ ਕੋਲ ਸਿੰਪਲ ਮੈਜੋਰਟੀ ਜਿਹੜੀ ਆ ਉਹ ਬਣਦੀ ਨਜ਼ਰ ਆ ਰਹੀ ਹੈਗੀ ਆ। ਸੋ ਨਵੇਂ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਰਾਹ ਜਿਹੜਾ ਆ ਉਹ ਪੱਧਰਾ ਹੋ ਸਕਦਾ ਹੈ। ਦਿਨ ਕਾਫੀ ਘੱਟ ਰਹਿ ਗਏ ਨੇ। ਇਸ ਵੀਕਐਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਉਹ ਐਲਾਨ ਕਰਨਗੇ ਵੀ ਕਿਹੜੀ ਔਰਤ ਨੂੰ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਦੇ ਲਈ ਨੋਮੀਨੇਟ ਉਹਨਾਂ ਨੇ ਉਹ ਕਰਨਾ ਆ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਕਾਰਵਾਈਆਂ ਜਿਹੜੀਆਂ ਹਰਜੋਤ ਸਿੰਘ ਜੀ ਉਹ ਸ਼ੁਰੂ ਹੋਣਗੀਆਂ ਵੀ ਕਿਸ ਪਾਸੇ ਵੱਲ ਨੂੰ ਵੱਧਦਾ ਆ, ਕਿ ਉਦੋਂ ਤੱਕ ਕੁਛ ਬਦਲਦਾ ਆ ਨਹੀਂ ਬਦਲਦਾ ਆ।
ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਬਹੁਤ ਸਾਰੇ ਜਿਹੜੇ ਸੈਨੇਟਰਸ ਆ ਉਹ ਜਿਨ੍ਹਾਂ ਦੀਆਂ ਸੀਟਾਂ ਕਹਿ ਲਓ ਜੀ ਦਾਅ ਦੇ ਉੱਤੇ ਲੱਗੀਆਂ ਹੋਈਆਂ ਆ, ਚਾਹੇ ਉਹ GOP ਵਾਲੇ ਵੀ ਆ, ਉਹ ਵੀ ਇਸ ਟਾਈਮ ਸਾਥ ਦੇ ਰਹੇ ਹੈਗੇ ਆ। ਜਿਹੜੇ ਵਿਰੋਧੀ ਵਾਲੇ ਆ ਉਹ ਇਹਨਾਂ ਨੂੰ ਉਹਨਾਂ ਦੀਆਂ ਪੁਰਾਣੀਆਂ ਗੱਲਾਂ 2016 ਵਾਲੀਆਂ ਜਿਹੜੀਆਂ ਉਹ ਚੇਤਾ ਕਰਾ ਰਹੇ ਆ ਵੀ ਤੁਸੀਂ ਉਸ ਟਾਈਮ ਦੇ ਉੱਤੇ ਕਿਹਾ ਸੀ ਵੀ ਇਲੈਕਸ਼ਨ ਈਅਰ ਦੇ ਵਿੱਚ ਸੁਪਰੀਮ ਕੋਰਟ ਦੇ ਜਸਟਿਸ ਨੂੰ ਨੋਮੀਨੇਟ ਜਿਹੜਾ ਉਹ ਨਹੀਂ ਕਰਨ ਦੇਣਾ। ਉਦੋਂ ਰਾਸ਼ਟਰਪਤੀ ਓਬਾਮਾ ਨੇ ਕੀਤਾ ਸੀਗਾ ਜਿਹੜੇ ਜਸਟਿਸ ਸਕਾਲੀਆ ਦੀ ਮੌਤ ਤੋਂ ਬਾਅਦ ਦੇ ਵਿੱਚ, ਪਰ ਮਿਚ ਮਕੌਨਲ ਨੇ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਉਸ ਨੂੰ ਸਦਨ ਦੇ ਜਿਹੜੇ ਫਲੋਰ ਦੇ ਉੱਤੇ ਆ ਉਹ ਲਿਆਂਦਾ ਹੀ ਨਹੀਂ ਸੀਗਾ, ਵੋਟ ਉਹਨਾਂ ਨੇ ਉਸ ਦੇ ਉੱਤੇ ਕਰਵਾਈ ਨਹੀਂ। ਅਤੇ ਹੁਣ 2 ਮਹੀਨੇ ਤੋਂ ਘੱਟ ਦੇ ਵਕਫੇ ਦੇ ਦੌਰਾਨ ਇਹ ਸਾਰਾ ਕੁਛ ਜਿਹੜਾ ਉਹ ਕਰਵਾ ਰਹੇ ਹੈਗੇ ਨੇ। ਸੋ ਲੈਟਸ ਸੀ ਇਸ ਦਾ ਅਸਰ ਓਵਰਆਲ ਇਲੈਕਸ਼ਨਸ ਦੇ ਉੱਤੇ ਵੀ ਉਹ ਕਿਸ ਤਰੀਕੇ ਦਾ ਰਹਿੰਦਾ ਹੈ ਜੀ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜੇ ਲਿੰਡਸੀ ਗ੍ਰਾਮ ਆ ਉਹਨਾਂ ਨੇ ਕਿਹਾ ਹੈਗਾ ਵੀ ਲਾਈਟਨਿੰਗ ਸਪੀਡ ਦੇ ਨਾਲ ਜਿਹੜੀ ਹੈ ਕਨਫਰਮੇਸ਼ਨ ਹੋਊਗੀ। ਸੋ 2 ਜਿਹੜੇ ਸੈਨੇਟਰ ਸੀਗੇ ਜਿਹੜੇ ਇੱਕ ਰਿਪਬਲਿਕਨ ਸੈਨੇਟਰ ਕੋਰੀ ਗਾਰਡਨਰ ਆਫ ਕੋਲੋਰਾਡੋ ਅਤੇ ਚੱਕ ਗ੍ਰੈਸਲੀ ਆਫ ਆਇਓਵਾ ਜਿਹੜੇ ਹੈਗੇ ਆ, ਉਹ ਕਹਿੰਦੇ ਵੀ ਅਸੀਂ ਅਪੋਜ਼ ਨਹੀਂ ਕਰਾਂਗੇ ਜੇ ਕੈਂਡੀਡੇਟ ਨੂੰ ਲੈ ਕੇ ਆਉਂਦੇ। ਸਿਰਫ ਹੁਣ 2 ਸੈਨੇਟਰ ਹੀ ਰਹਿ ਗਏ ਆ ਜਿਹੜੇ ਲੀਜ਼ਾ ਮਰਕੋਸਕੀ ਅਲਾਸਕਾ ਤੋਂ ਆ ਅਤੇ ਸੂਜ਼ਨ ਕਾਲਨਸ ਮੇਨ ਤੋਂ ਹੈਗੇ ਆ, ਜਿਹੜੇ ਕਹਿੰਦੇ ਵੀ ਅਸੀਂ ਹੋ ਸਕਦਾ ਅਪੋਜ਼ ਕਰੀਏ। ਸੋ 53 ਦੇ ਵਿੱਚੋਂ 51 ਵੋਟਾਂ ਇਹਨਾਂ ਦੇ ਕੋਲ ਆਲਰੇਡੀ ਹੈਗੀਆਂ ਆ। ਸੋ ਉਹਦੇ ਨਾਲ ਇਹ ਕਨਫਰਮ ਕਰ ਸਕਦੇ ਆ। ਜੀ ਬਿਲਕੁਲ, ਸਿੰਪਲ ਮੈਜੋਰਟੀ ਦੇ ਨਾਲ। ਈਵਨ ਟਾਈ ਬ੍ਰੇਕਰ ਦੇ ਮਾਮਲੇ ਦੇ ਵਿੱਚ ਵੀ ਜੇ GOP ਦਾ ਇੱਕ ਹੋਰ ਬੰਦਾ ਦੂਜੇ ਪਾਸੇ ਨੂੰ ਵੀ ਉਹ ਜਾਂਦਾ ਆ ਸੈਨੇਟਰ, ਤਾਂ ਫਿਰ ਟਾਈ ਬ੍ਰੇਕਰ ਦੇ ਮਾਮਲੇ ਦੇ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਦੀ ਵੋਟ ਜਿਹੜੀ ਉਹ ਗਿਣੀ ਜਾਂਦੀ ਹੁੰਦੀ ਆ। ਸੋ ਉਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਉਹਨਾਂ ਨੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਹੀ ਜਿਹੜੀ ਉਹ ਵੋਟ ਪੈਣੀ ਹੈਗੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਬਹੁਤ ਤੇਜ਼ੀ ਦੇ ਨਾਲ ਜਿਹੜੇ ਆ ਇਹ ਸਥਿਤੀਆਂ ਜਿਹੜੀਆਂ ਉਹ ਚੇਂਜ ਹੋ ਰਹੀਆਂ ਹੈਗੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਜਿਹੜਾ ਚਾਈਨਾ ਦੇ ਵਿੱਚ ਜਿਹੜਾ ਲੀਡਰ ਉਹਨਾਂ ਦਾ ਜਿਨਪਿੰਗ ਹੈਗਾ, ਉਸ ਦਾ ਇੱਕ ਕ੍ਰਿਟਿਕ ਹੈਗਾ ਰੈਨ ਜ਼ਿਆਗਿੰਗ, ਉਸ ਨੂੰ ਹੁਣ 18 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਆ। ਇਸ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਜਿਹੜੇ ਆ ਉਹ ਲਾਏ ਗਏ ਸੀ। ਇੱਕ ਟਾਈਮ ਦੇ ਉੱਤੇ ਜਿਹੜੀ ਆ ਪ੍ਰੋਪਰਟੀ ਐਗਜ਼ੀਕਿਊਟਿਵ ਸੀਗਾ, ਅਤੇ ਇਹ ਬੀਜਿੰਗ ਦੀ ਚਾਈਨਾ ਦੀ ਜਿਹੜੀ ਕਰੋਨਾ ਵਾਇਰਸ ਪੈਨਡੈਮਿਕ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਨਜਿੱਠਿਆ ਆ ਉਸ ਦਾ ਇਹ ਆਲੋਚਕ ਸੀਗਾ। ਅਤੇ ਹੁਣ ਇਸ ਨੂੰ ਜਿਹੜੀ ਆ ਕਰਪਸ਼ਨ ਦੇ ਚਾਰਜਿਸ ਦੇ ਵਿੱਚ 18 ਸਾਲ ਦੀ ਸਜ਼ਾ ਜਿਹੜੀ ਉਹ ਸੁਣਾ ਦਿੱਤੀ ਗਈ ਹੈ। ਇੱਕ ਟਾਈਮ ਦੇ ਉੱਤੇ ਇੱਕ ਸਟੇਟ ਓਨਡ ਰੀਅਲ ਏਸਟੇਟ ਗਰੁੱਪ ਦਾ ਇਹ ਚੇਅਰਮੈਨ ਵੀ ਜਿਹੜਾ ਉਹ ਰਿਹਾ ਸੀਗਾ। ਮਾਰਚ ਤੋਂ ਕਹਿੰਦੇ ਆ ਵੀ ਇਹ ਜਨਤਕ ਇਸ ਨੂੰ ਦੇਖਿਆ ਜਿਹੜਾ ਉਹ ਨਹੀਂ ਗਿਆ। ਇੱਕ ਐਸੇ ਜਿਹੜਾ ਇਸਨੇ ਔਨਲਾਈਨ ਜਿਹੜਾ ਉਹ ਛਾਪਿਆ ਸੀ, ਉਸ ਤੋਂ ਬਾਅਦ ਦੇ ਵਿੱਚ ਹੀ ਇਹ ਗਾਇਬ ਕਹਿੰਦੇ ਆ ਵੀ ਉਹ ਕਰ ਦਿੱਤਾ ਗਿਆ ਸੀ ਜਾਂ ਹੋ ਗਿਆ ਸੀਗਾ। ਉਸ ਦੇ ਵਿੱਚ ਉਸਨੇ ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜਿਨਪਿੰਗ ਨੂੰ ਕਲਾਊਨ ਸ਼ਬਦ ਦੇ ਨਾਲ ਜਾਂ ਉਸ ਤਰੀਕੇ ਦੇ ਨਾਲ ਰੈਫਰ ਜਿਹੜਾ ਉਹ ਕੀਤਾ ਸੀਗਾ। ਇੱਕ ਵੀਡੀਓ ਕਾਨਫਰੰਸ ਦੇ ਦੌਰਾਨ ਵੀ ਉਸਨੇ ਕਰੋਨਾ ਵਾਇਰਸ ਕ੍ਰਾਈਸਿਸ ਨੂੰ ਜਿਸ ਤਰੀਕੇ ਨਾਲ ਚਾਈਨਾ ਨੇ ਕੀਤਾ ਆ ਨਜਿੱਠਿਆ ਆ, ਉਸ ਦੀ ਉਸਨੇ ਕਾਫੀ ਜਿਹੜੇ ਸ਼ਬਦਾਂ ਦੇ ਵਿੱਚ ਸਖਤ ਸ਼ਬਦਾਂ ਦੇ ਵਿੱਚ ਆਲੋਚਨਾ ਵੀ ਜਿਹੜੀ ਉਸਦੀ ਉਹ ਕੀਤੀ ਸੀਗੀ। ਅਤੇ ਹੁਣ ਇਸ ਨੂੰ 18 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਜਿਹੜੀ ਆ ਝੱਲਣੀ ਜਿਹੜੀ ਉਹ ਪਊਗੀ। ਇਸ ਦੇ ਉੱਤੇ $7.3 ਮਿਲੀਅਨ ਦੇ ਪਬਲਿਕ ਫੰਡ ਜਿਹੜੇ ਆ ਉਸ ਨੂੰ ਅੰਬੈਜ਼ਲ ਕਰਨ ਦੇ ਜਿਹੜੇ ਦੋਸ਼ ਲਾਏ ਸੀ। $1,80,000 ਦੇ ਜਿਹੜੀਆਂ ਇਸਨੇ ਕਹਿੰਦੇ ਰਿਸ਼ਵਤ ਜਿਹੜੀ ਆ ਉਹ ਲਈ ਸੀ, ਅਤੇ $9 ਮਿਲੀਅਨ ਜਿਹੜਾ ਉਸਨੇ ਮਿਸਯੂਜ਼ ਕੀਤਾ ਸੀਗਾ ਅਤੇ ਆਪਣੇ ਪਾਵਰ ਦਾ ਅਬਿਊਜ਼ ਜਿਹੜਾ ਉਹ ਕੀਤਾ ਸੀਗਾ। ਸੋ ਜਿਸ ਕਰਕੇ $17 ਮਿਲੀਅਨ ਦਾ ਕਹਿੰਦੇ ਆ ਵੀ ਸਟੇਟ ਨੂੰ ਜਿਹੜਾ ਉਹ ਘਾਟਾ ਜਿਹੜਾ ਹੋਇਆ ਸੀਗਾ। ਇਹ ਹੁਆਇਨ ਗਰੁੱਪ ਕਰਕੇ ਜਿਹੜਾ ਸੀਗਾ ਸਟੇਟ ਓਨਡ ਸੀਗਾ ਰੀਅਲ ਸਟੇਟ, ਉਸ ਦੇ ਨਾਲ ਜੁੜਿਆ ਹੋਇਆ ਇਹ ਇੱਕ ਟਾਈਮ ਦੇ ਉੱਤੇ ਚੇਅਰਮੈਨ ਸੀ। ਤੁਸੀਂ ਦੇਖੋ ਵੀ ਕਾਮਰੇਡੀ ਮੁਲਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੈਗਾ ਵੀ ਜਿਹੜਾ ਮਾੜਾ ਜਿਹਾ ਵੀ ਆਲੋਚਕ ਆਉਂਦਾ ਆ। ਆਪਾਂ ਰੂਸ ਦਾ ਸੁਣਿਆ ਸੀ ਜੀ, ਉੱਥੇ ਜਿਹੜਾ ਆਲੋਚਕ ਸੀਗਾ ਪੁਤਿਨ ਦਾ, ਉਸ ਨੂੰ ਨਰਵ ਏਜੰਟ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਅਤੇ ਇਹ ਜਿਹੜਾ ਮਾੜਾ ਜਿਹਾ ਜੀ ਜਿਨਪਿੰਗ ਦੇ ਖਿਲਾਫ ਬੋਲਿਆ ਆ ਅਤੇ ਇਸ ਨੂੰ 18 ਸਾਲਾਂ ਦੀ ਕੈਦ ਜਿਹੜੀ ਉਹ ਹੁਣ ਸੁਣਾ ਦਿੱਤੀ ਗਈ ਹੈ। ਸੋ ਇਹ ਕੁਛ ਜਿਹੜਾ ਉੱਥੇ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਕਾਮਰੇਡੀ ਮੁਲਕਾਂ ਦੇ ਵਿੱਚ ਹੋ ਰਿਹਾ ਹੈਗਾ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ USA ਦੇ ਵਿੱਚ 2 ਲੱਖ
ਜਿਹੜੇ ਕਰੋਨਾ ਵਾਇਰਸ ਨਾਲ ਪੀੜਤ ਲੋਕ ਆ ਉਹਨਾਂ ਦੀ ਗਿਣਤੀ ਪਹੁੰਚ ਗਈ ਹੈਗੀ ਆ ਇਸ ਟਾਈਮ ਮੌਤ ਮੌਤ ਦੀ ਜੀ। ਇਸ ਟਾਈਮ 2,05,000 ਜਾਣਿਆਂ ਦੀ ਜਿਹੜੀ ਮੌਤ ਆ USA ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀ ਆ। ਜੇ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਵੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਆ, ਉਸ ਤੋਂ ਬਾਅਦ ਟੈਕਸਸ ਅਤੇ ਫਿਰ ਜਿਹੜੀ ਆ ਫਲੋਰੀਡਾ ਹੈਗੀ ਆ। WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਅਨਾਊਂਸ ਕੀਤਾ ਵੀ 170 ਦੇ ਕਰੀਬ ਵੈਕਸੀਨ ਜਿਹੜੇ ਆ ਉਹ ਤਿਆਰ ਹੋ ਰਹੇ ਆ, ਡਿਵੈਲਪਮੈਂਟ ਦੇ ਵਿੱਚ ਹੈਗੇ ਆ। ਜਿਹੜੇ 6 ਕੰਪਨੀਆਂ ਦੇ ਜਿਹੜੇ ਵੈਕਸੀਨ ਆ ਉਹ 3 ਟਰਾਇਲ ਸਟੇਜ ਦੇ ਵਿੱਚ ਹੈਗੇ ਆ। ਅਤੇ ਜਿਹੜੀ CDC ਆ ਸੈਂਟਰ ਫਾਰ ਡਿਸੀਜ਼ ਕੰਟਰੋਲ ਉਹਨਾਂ ਨੇ ਇਹ ਕਿਹਾ ਆ ਵੀ 1 ਸਾਲ ਲੱਗ ਸਕਦਾ ਆ ਜਿਹੜੀ ਆਮ ਪਬਲਿਕ ਨੂੰ ਜਿਹੜਾ ਜਦੋਂ ਟੀਕਾ ਮਿਲਣਾ ਹੈਗਾ। ਸੋ ਇਹ ਕਾਫੀ ਹਜੇ ਲੰਮਾ ਸਮਾਂ ਹੈਗਾ। ਕਰੋਨਾ ਵਾਇਰਸ ਨੇ US ਦੀ ਇਕੋਨਮੀ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਹੈਗਾ, ਇਕੱਲਾ US ਨਹੀਂ ਪੂਰੀ ਵਰਲਡ ਦੀ ਇਕੋਨਮੀ ਨੂੰ। ਕਹਿੰਦੇ ਪਈ ਪਿਛਲੇ ਹਫ਼ਤੇ 1.4 ਮਿਲੀਅਨ ਨਵੀਆਂ ਜੋਬ ਸਿਰਫ ਕ੍ਰੀਏਟ ਹੋਈਆਂ ਸੀਆਂ। ਅਨਪਲਾਇਮੈਂਟ ਰੇਟ ਹਜੇ ਵੀ 8.4% USA ਦੇ ਵਿੱਚ ਹੈਗਾ ਆ। ਜੀ, ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994, 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872, 9163931872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ, ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਜ ਸਟਰੀਟ, ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580, 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580।
ਅਮਰੀਕਾ ਦੀ ਮਰਦਮਸ਼ੁਮਾਰੀ 30 ਸਤੰਬਰ ਨੂੰ ਖਤਮ ਹੋ ਰਹੀ ਹੈ। ਕੀ ਤੁਹਾਡੀ ਗਿਣਤੀ ਹੋ ਚੁੱਕੀ ਹੈ? ਮਰਦਮਸ਼ੁਮਾਰੀ ਵਿਭਾਗ ਤੋਂ ਕਰਮਚਾਰੀ ਆਪਣੇ ਪਛਾਣ ਪੱਤਰ ਭਰਨ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਤੁਹਾਡੇ ਦਰਵਾਜ਼ੇ ਉੱਤੇ ਦਸਤਕ ਦੇਣਗੇ। ਤੁਹਾਡੇ ਜਵਾਬ ਗੁਪਤ ਨੇ ਤੇ ਉਹ ਤੈਅ ਕਰਦੇ ਨੇ ਕਿ ਤੁਹਾਡੇ ਇਲਾਕੇ ਦੇ ਸਕੂਲਾਂ, ਸੜਕਾਂ ਤੇ ਮੈਡੀਕਲ ਸਹੂਲਤਾਂ ਦੇ ਲਈ ਸਰਕਾਰ ਕਿੰਨੇ ਪੈਸੇ ਦਿੰਦੀ ਹੈ। ਇਹ ਕਰਮਚਾਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਨੇ ਤਾਂ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਨਾ ਹੋਵੇ। ਮਰਦਮਸ਼ੁਮਾਰੀ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਤੇ ਇਸ ਵਿੱਚ ਤੁਹਾਡੇ ਘਰ ਰਹਿੰਦੇ ਹਰੇਕ ਜੀਅ ਬਾਰੇ ਆਮ ਸਵਾਲ ਪੁੱਛੇ ਜਾਂਦੇ ਨੇ। ਮਰਦਮਸ਼ੁਮਾਰੀ ਵਿੱਚ ਹਿੱਸਾ ਲੈ ਕੇ ਤੁਸੀਂ ਆਪਣੀ ਕਮਿਊਨਿਟੀ ਦੀ ਮਦਦ ਕਰੋ ਤੇ ਆਪਣੇ ਬੱਚਿਆਂ ਦਾ ਭਵਿੱਖ ਸਵਾਰੋ। ਇੰਟਰਨੈਟ ਉੱਤੇ ਜਵਾਬ ਭਰੋ census.gov ਜਾਂ ਕਾਲ ਕਰੋ 844 330 2020। ਯੂਬਾ ਸਿਟੀ ਵੈਸਟ ਸੈਕਰਾਮੈਂਟੋ ਦੇ ਵਿੱਚ ਗੈਸ ਸਟੇਸ਼ਨ ਦੇ ਉੱਤੇ ਨਾਈਟ ਸ਼ਿਫਟ ਅਤੇ ਡੇ ਸ਼ਿਫਟ ਦੇ ਲਈ EMPLOYEES ਦੀ ਜ਼ਰੂਰਤ ਹੈ। ਚੰਗੀ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ 5307138445 530 713 8445। ਯੂਬਾ ਸਿਟੀ ਵੈਸਟ ਸੈਕਰਾਮੈਂਟੋ ਦੇ ਗੈਸ ਸਟੇਸ਼ਨ ਲਈ ਡੇ ਅਤੇ ਨਾਈਟ ਸ਼ਿਫਟ ਦੇ ਲਈ EMPLOYEE ਚਾਹੀਦੇ ਹਨ। ਕਾਲ 5307138445। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲਟਨ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਗੱਲਾਂ ਆ ਉਸ ਦੇ ਵੱਲ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਮੌਕੇ ਇੱਕ ਬਿੱਲ ਜਿਹੜਾ ਆ ਉਹ ਲੈ ਕੇ ਆ ਰਹੇ ਨੇ ਜਿਸ ਦੇ ਵਿੱਚ ਉਹ ਚਾਹੁੰਦੇ ਨੇ ਵੀ ਕਹਿੰਦੇ ਵੀ ਜਾਂਚ ਹੋਵੇ ਵੀ ਕੀ ਕੋਵਿਡ-19 ਰਿਸਪੌਂਸ ਦੇ ਵਿੱਚ ਕੋਈ ਸਿਆਸਤ ਦੀ ਇੰਟਰਫੇਰੈਂਸ, ਪੋਲੀਟੀਕਲ ਇੰਟਰਫੇਰੈਂਸ ਤਾਂ ਨਹੀਂ ਜਿਹੜੀ ਆ ਉਹ ਕੀਤੀ ਗਈ। ਇਸ ਬਿੱਲ ਦੇ ਵਿੱਚ ਕਹਿੰਦੇ ਵੀ ਜਿਹੜੇ ਜਾਂਚ ਇਹ ਹੋਵੇਗੀ ਵੀ ਕੀ ਕਮਿਊਨੀਕੇਸ਼ਨ ਜਿਹੜੀ ਆ ਹੁੰਦੀ ਰਹੀ ਆ ਵਾਈਟ ਹਾਊਸ ਅਤੇ HHS ਅਤੇ ਜਿਹੜੀ ਹੋਰ ਜਿਹੜੀਆਂ ਹੈਲਥ ਏਜੰਸੀਜ਼ ਆ ਜਿਨ੍ਹਾਂ 'ਚ CDC ਵਗੈਰਾ ਵੀ ਆਉਂਦੀ ਆ ਵੀ ਕੀ ਉਹਨਾਂ ਦੇ ਉੱਤੇ ਸਿਆਸੀ ਦਬਾਅ ਪਾ ਕੇ ਇਸ ਰਿਸਪੌਂਸ ਦੇ ਵਿੱਚ ਕੋਤਾਹੀਆਂ ਤਾਂ ਨਹੀਂ ਜਿਹੜੀਆਂ ਉਹ ਹੁੰਦੀਆਂ ਰਹੀਆਂ। ਸੈਨੇਟ ਦੇ ਜਿਹੜੇ ਮਾਈਨੋਰਟੀ ਲੀਡਰ ਆ ਡੈਮੋਕ੍ਰੇਟ ਪਾਰਟੀ ਵੱਲੋਂ ਚੱਕ ਸ਼ੂਮਰ ਆ ਉਹ ਇਸ ਬਿੱਲ ਦੇ ਸਪਾਂਸਰ ਆ। ਉਹਨਾਂ ਨੇ ਇਸ ਸਟੇਟਮੈਂਟ ਦੇ ਵਿੱਚ ਇਹ ਦੱਸਿਆ, ਆਖਿਆ ਵੀ ਅਮਰੀਕਾ ਜਿਹੜਾ ਨੂੰ ਵਾਇਰਸ ਨੇ ਤਾਂ ਜਿਹੜਾ ਉਹ ਨਹੀਂ ਹਰਾ ਸਕਦਾ ਅਤੇ ਪਰ ਕਹਿੰਦੇ ਵੀ ਆਪਾਂ ਨੂੰ ਇਹ ਜਿਹੜਾ ਜ਼ਰੂਰ ਪਤਾ ਕਰਨਾ ਚਾਹੀਦਾ ਆ, ਹੋਣਾ ਚਾਹੀਦਾ ਆ ਵੀ ਇਹ ਜਿਹੜਾ ਵੀ ਰਿਸਪੌਂਸ ਰਿਹਾ ਆ ਇਸ ਦੇ ਵਿੱਚ ਪਾਰਦਰਸ਼ਤਾ ਅਤੇ ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ, ਵਾਪਰੀਆਂ ਨੇ ਜਾਂ ਨਹੀਂ ਜੀ। ਅੱਗੇ ਜੇ ਆਪਾਂ ਅੱਗ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਜਗ੍ਹਾ 'ਤੇ ਜਿਹੜੀ ਅੱਗ ਲੱਗੀ ਹੋਈ ਆ, ਮੈਂਡੋਸਿਨਿਓ, ਹੰਬੋਲਟ, ਡੈਲ ਨੋਰਟੇ, ਟ੍ਰਿਨਿਟੀ ਕਾਉਂਟੀ ਦੇ ਵਿੱਚ 8,79,000 ਏਕੜ ਜਿਹੜੇ ਸੜ ਕੇ ਸਵਾਹ ਹੋਏ ਆ। 38% ਇਹ ਜਿਹੜੀ ਆ ਕੰਟੇਨਡ ਹੈਗੀ ਆ। ਸੋ ਪੂਰੇ ਵੈਸਟ ਕੋਸਟ ਦੇ ਵਿੱਚ ਇਸੇ ਤਰ੍ਹਾਂ ਵੈਸਟ ਜ਼ੋਨ ਦੇ ਵਿੱਚ 95,168 ਅਤੇ 35% ਕੰਟੇਨਡ ਹੈਗੀ ਆ। ਨਾਰਥ ਈਸਟ ਸ਼ੇਵਰ ਲੇਕ ਏਰੀਆ ਜਿਹੜਾ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਹੈਗਾ ਆ, ਉੱਥੇ 2,84,000 ਏਕੜ ਸੜ ਕੇ ਜਿਹੜੇ ਸਵਾਹ ਹੋਏ ਆ। ਸਿਰਫ 30% ਹਜੇ ਤੱਕ ਅੱਗ ਕੰਟੇਨਡ ਹੋਈ ਆ। ਬਿਊਟ, ਪਲਮਸ ਅਤੇ ਯੂਬਾ ਕਾਉਂਟੀ ਦੇ ਵਿੱਚ 3 ਲੱਖ ਦੇ ਕਰੀਬ ਏਕੜ ਸੜ ਕੇ ਸਵਾਹ ਹੋਏ ਆ, ਉੱਥੇ 74% ਕੰਟੇਨਡ ਹੋਈ ਆ। ਲੇਟੈਸਟ ਅਪਡੇਟ ਜਿਹੜੀ ਆ ਕੈਲ ਫਾਇਰ ਵੱਲੋਂ ਆ ਰਹੀ ਹੈਗੀ ਆ। ਟੋਲੈਰੀ ਕਾਉਂਟੀ ਜਿਹੜੀ ਆ ਫ੍ਰਿਜ਼ਨੋ ਦੇ ਲਾਗੇ, ਉੱਥੇ 1,42,000 ਏਕੜ ਸੜ ਕੇ ਸਵਾਹ ਹੋਏ ਆ ਅਤੇ 33% ਅੱਗ ਉੱਥੇ ਜਿਹੜੀ ਆ ਕੰਟੇਨਡ ਹੋਈ ਹੈਗੀ ਆ। ਜੀ। ਫਲੋਰੀਡਾ ਦੇ ਵਿੱਚ ਬੀਤੇ ਸਾਲਾਂ ਦੇ ਵਿੱਚ ਆਈ ਥਿੰਕ ਇਸੇ ਸਾਲ ਦੇ ਸ਼ੁਰੂ 'ਚ ਜਾਂ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਇੱਕ ਬਿੱਲ ਆਇਆ ਸੀ ਜਿਸ ਦੇ ਵਿੱਚ ਜਿਹੜੇ ਸਾਬਕਾ ਫੈਲਨਸ ਹੈਗੇ ਆ, ਐਕਸ ਫੈਲਨਸ ਆ, ਜਿਨ੍ਹਾਂ ਨੇ ਆਪਣਾ ਟਾਈਮ ਸਰਵ ਕਰ ਚੁੱਕੇ ਆ, ਉਹਨਾਂ ਨੂੰ ਦੁਬਾਰਾ ਵੋਟ ਰਜਿਸਟਰ ਕਰਨ ਦੇ ਲਈ ਆਗਿਆ ਮਿਲੀ ਸੀ, ਬਸ਼ਰਤੇ ਵੀ ਉਹਨਾਂ ਦਾ ਕੋਈ ਵੀ ਫਾਈਨ ਜਾਂ ਫੀਸ ਜਿਹੜੀ ਆ ਉਹ ਸਟੇਟ ਵੱਲ ਬਕਾਇਆ ਨਾ ਹੋਵੇ। ਬਹੁਤ ਸਾਰੇ ਜਿਹੜੇ ਐਕਸ ਫੈਲਨਸ ਆ ਉਹਨਾਂ ਦੀ ਕਹਿੰਦੇ ਆ ਵੀ ਅਜੇ ਵੀ ਫੀਸਾਂ ਅਤੇ ਇੱਦਾਂ ਦੀਆਂ ਜਿਹੜੀਆਂ ਫਾਈਨਸ ਆ ਉਹ ਬਕਾਇਆ ਸੀ, ਜਿਸ ਕਰਕੇ ਉਹ ਰਜਿਸਟਰ ਹੋਣ ਤੋਂ ਵਾਂਝੇ ਜਿਹੜੇ ਉਹ ਰਹਿ ਰਹੇ ਸੀ।
ਇਸੇ ਦੇ ਚੱਲਦਿਆਂ ਜਿਹੜਾ ਮਾਈਕਲ ਬਲੂਮਬਰਗ ਜਿਹੜਾ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਨੋਮੀਨੇਸ਼ਨ ਦੇ ਮੈਦਾਨ ਦੇ ਵਿੱਚ ਵੀ ਕੁੱਦਿਆ ਸੀ, ਜਿਸ ਨੇ ਕਾਫੀ ਜਿਹੜੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਖਰਚੇ ਵੀ ਸੀਗੇ, ਉਸ ਨੇ ਕਹਿੰਦੇ $20 ਮਿਲੀਅਨ ਹੁਣ ਰੇਜ਼ ਕੀਤਾ ਆ। ਜਿਹੜੇ ਹਜ਼ਾਰਾਂ ਹੀ ਇਹ ਸਾਬਕਾ ਪ੍ਰਿਜ਼ਨਰਸ ਹੈਗੇ ਆ, ਫਾਰਮਰ ਪ੍ਰਿਜ਼ਨਰਸ ਆ, ਉਹਨਾਂ ਦੇ ਡੈਟ ਜਿਹੜੇ ਆ ਉਹ ਕਲੀਅਰ ਕਰਨ ਦੇ ਲਈ, ਤਾਂ ਜੋ ਉਹ ਇਸ ਬੈਟਲ ਗਰਾਊਂਡ ਸਟੇਟ ਜਿਹੜੀ ਹੈਗੀ ਆ ਫਲੋਰੀਡਾ, ਉਸ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰ ਸਕਣ। ਨੈਕ ਟੂ ਨੈਕ ਜਿਹੜਾ ਆ ਉੱਥੇ ਮੁਕਾਬਲਾ ਚੱਲ ਰਿਹਾ ਹੈਗਾ ਆ ਰਾਸ਼ਟਰਪਤੀ ਡੋਨਲਡ ਟਰੰਪ ਤੇ ਡੈਮੋਕ੍ਰੇਟ ਪਾਰਟੀ ਦੇ ਨੋਮੀਨੀ ਜਿਹੜੇ ਆ ਜੋ ਬਾਈਡਨ ਦੇ ਨਾਲ। ਫਲੋਰੀਡਾ ਰਾਈਟਸ ਰੈਸਟੋਰੇਸ਼ਨ ਕੋਲੀਸ਼ਨ ਦੇ ਨਾਲ ਮਿਲ ਕੇ ਇਹਨਾਂ ਨੇ ਕਹਿੰਦੇ ਵੀ ਇਹਨੇ ਜਿਹੜੇ ਉਹ ਡਾਲਰ ਜਿਹੜੇ ਉਹ ਰੇਜ਼ ਕੀਤੇ ਨੇ, ਆਪਣੇ ਵੱਲੋਂ ਵੀ ਜਿਹੜੇ ਉਹ ਪਾਏ ਆ। ਗਰੁੱਪ ਨੇ $5 ਮਿਲੀਅਨ ਦਾ ਮਾਰਕ ਕੀਤਾ ਸੀਗਾ, ਅਤੇ ਜਿਹੜੇ ਐਂਟਰਟੇਨਰਸ ਕੁਛ ਜਿਹੜੇ ਹੈਗੇ ਜੌਨ ਲੈਜੈਂਡ ਵਰਗੇ ਜਿਹੜੇ ਗਾਇਕ ਆ, ਉਹਨਾਂ ਨੇ ਵੀ ਇਸ ਦੇ ਵਿੱਚ ਕਹਿੰਦੇ ਆ ਉਹ ਸਾਥ ਦਿੱਤਾ ਆ। ਉੱਥੇ ਫਲੋਰੀਡਾ ਦੇ ਵਿੱਚ 2 ਹਫ਼ਤੇ ਦਾ ਵਕਤ ਜਿਹੜਾ ਉਹ ਰਹਿ ਗਿਆ ਆ ਜਿਹੜੇ ਆ ਵੋਟ ਨੂੰ ਰਜਿਸਟਰ ਕਰਨ ਦੇ ਲਈ। ਜਿੱਦਾਂ ਕੈਲੀਫੋਰਨੀਆ ਵਿੱਚ ਤਾਂ ਕਾਫੀ ਅਖੀਰ ਤੱਕ ਵੀ ਕੁਛ ਦਿਨ ਪਹਿਲਾਂ ਤੱਕ ਵੀ ਤੁਸੀਂ ਵੋਟ ਨੂੰ ਜਿਹੜਾ ਉਹ ਰਜਿਸਟਰ ਜਿਹੜਾ ਉਹ ਕਰ ਸਕਦੇ ਹੁੰਦੇ ਆ, ਪਰ ਇੱਥੇ ਜਿਹੜਾ ਉਹ ਥੋੜ੍ਹਾ ਜਲਦੀ ਸਮਾਂ ਜਿਹੜਾ ਉਹ ਮੁੱਕ ਜਾਂਦਾ ਆ। ਸੋ ਇਹਨਾਂ ਨੇ $20 ਮਿਲੀਅਨ ਜਿਹੜੇ ਹੁਣ ਇਸ ਚੀਜ਼ ਦੇ ਲਈ ਰੇਜ਼ ਕੀਤੇ ਆ। ਜਿਹੜੀ 5 ਅਕਤੂਬਰ ਦੀ ਜਿਹੜੀ ਇਹਨਾਂ ਦੀ ਇਨਫੈਕਟ ਜਿਹੜੀ ਵੋਟਰ ਰਜਿਸਟ੍ਰੇਸ਼ਨ ਡੈਡਲਾਈਨ ਜਿਹੜੀ ਉਹ ਹੈਗੀ ਆ, ਅਤੇ ਕਹਿੰਦੇ ਤਕਰੀਬਨ 1.25 ਮਿਲੀਅਨ ਫੈਲਨਸ ਜਿਹੜੇ ਉਹ ਹੈਗੇ ਨੇ ਫਲੋਰੀਡਾ 'ਚ, ਜਿਨ੍ਹਾਂ ਦੇ ਕੋਰਟ ਦੇ ਡੈਟ ਜਿਹੜੇ ਫੀਸਾਂ ਆ ਉਹ ਦੇਣ ਵਾਲੀਆਂ, ਜਿਸ ਕਰਕੇ ਉਹ ਆਪਣੇ ਆਪ ਨੂੰ ਰਜਿਸਟਰ ਨਹੀਂ ਕਰ ਸਕਦੇ। ਅਤੇ 775,000 ਵੋਟਸ ਬਹੁਤ ਮਾਇਨੇ ਰੱਖਦੀਆਂ ਆ ਕਿਸੇ ਵੀ ਇੱਕ ਸਟੇਟ ਦੇ ਵਿੱਚ। ਉਹ ਇੱਕ ਪਾਸਿਓਂ ਦੂਜੇ ਪਾਸੇ ਦਾ ਪਲੜਾ ਜਿਹੜਾ ਬਹੁਤ ਤੇਜ਼ੀ ਦੇ ਨਾਲ ਜਿਹੜੀਆਂ ਉਹ ਭਾਰਾ ਕਰ ਸਕਦੀਆਂ ਨੇ। ਜੀ, ਅਗਲੀ ਖਬਰ ਚਲੀਏ। ਜਿਹੜੀ ਟ੍ਰੋਪੀਕਲ ਡਿਪਰੈਸ਼ਨ ਬੀਟਾ ਆ, ਉਹ ਟੈਕਸਸ ਕੋਸਟ ਦੇ ਲਾਗੇ ਕਾਫੀ ਉਹਦੇ ਕਰਕੇ ਰੇਨਫਾਲ ਹੋਈ ਆ, ਫਲੱਡਿੰਗ ਬਹੁਤ ਜ਼ਿਆਦਾ ਆਈ ਆ। ਇਹ ਵੀ ਟ੍ਰੋਪੀਕਲ ਸਟੋਰਮ ਸੀਗਾ। ਕੱਲ੍ਹ ਰਾਤੀ ਬਹੁਤ ਜ਼ਿਆਦਾ ਜਿਹੜਾ ਆ ਉੱਥੇ ਮੀਂਹ ਪਿਆ, ਜਿਹਦੇ ਨਾਲ ਟੈਕਸਸ ਦੇ ਕਈ ਏਰੀਏ ਜਿਹੜੇ ਆ ਉਹਨਾਂ ਦੇ ਵਿੱਚ ਫਲੱਡ ਆ ਗਿਆ। ਆਮ ਤੁਸੀਂ ਫੋਟੋਆਂ ਦੇਖ ਸਕਦੇ ਆ, ਬਹੁਤ ਗੈਸ ਸਟੇਸ਼ਨ ਕਾਫੀ ਜ਼ਿਆਦਾ ਜਿਹੜੇ ਡੁੱਬੇ ਪਏ ਆ। ਹੋਰ ਵੀ ਜਿਹੜੀਆਂ ਕਮਰਸ਼ੀਅਲ ਬਿਲਡਿੰਗਸ ਵੀ ਡੁੱਬੀਆਂ ਪਈਆਂ। ਮਿਸੀਸਿਪੀ ਵੈਲੀ ਦੇ ਵਿੱਚ ਵੀ ਜਿਹੜੀ ਆ ਫਲੱਡਿੰਗ ਹੋਈ ਹੈਗੀ ਆ। ਸੋ ਇਸ ਟ੍ਰੋਪੀਕਲ ਸਟੋਰਮ ਜਿਹੜਾ ਹੈਗਾ ਆ, ਇਹਨੂੰ ਹੁਣ ਵੈਸੇ ਡਾਊਨਗ੍ਰੇਡ ਕਰ ਦਿੱਤਾ ਗਿਆ। ਕਹਿੰਦੇ ਇਹਦਾ ਜਿਹੜਾ ਜ਼ੋਰ ਆ ਉਹ ਥੋੜ੍ਹਾ ਜਿਹਾ ਘਟ ਗਿਆ ਹੈਗਾ, ਪਰ ਇਹਦੇ ਨਾਲ ਮੀਂਹ ਜਿਹੜਾ ਆ ਟੈਕਸਸ ਦੇ ਜਿਹੜੇ ਏਰੀਏ ਹੈਗੇ ਕੁਛ, ਉੱਥੇ ਬਹੁਤ ਜ਼ਿਆਦਾ ਪਿਆ ਹੈਗਾ ਆ। ਜੀ, ਮਿਸ਼ੀਗਨ ਦੇ ਅਦਾਲਤ ਨੇ ਤਾਂ ਜਿਹੜਾ ਪੋਸਟ ਮਾਰਕਡ ਸੀਗੇ ਐਬਸੈਂਟੀ ਬੈਲਟਸ ਜਿਹੜੇ ਕਹਿੰਦੇ ਵੀ 2 ਤਰੀਕ ਤੱਕ ਹੋਣਗੇ, ਉਹਨਾਂ ਨੂੰ 2 ਹਫ਼ਤੇ ਤੱਕ ਇੰਤਜ਼ਾਰ ਜਿਹੜਾ ਕਰਨ ਦੇ ਲਈ ਆਖਿਆ ਵੀ ਉਹ ਜੇ ਉਹ 2 ਹਫ਼ਤਿਆਂ ਦੇ ਵਿੱਚ ਆਉਂਦੇ ਆ ਤਾਂ ਉਹਨਾਂ ਨੂੰ ਕਾਊਂਟ ਹੋਊਗਾ। ਇਸੇ ਤਰੀਕੇ ਦੇ ਨਾਲ ਹੁਣ ਵਿਸਕੌਨਸਨ ਦੇ ਵਿੱਚ ਇੱਕ ਫੈਡਰਲ ਜੱਜ ਦੇ ਆਦੇਸ਼ਾਂ ਦੇ ਮੁਤਾਬਕ ਉੱਥੇ ਆਖਿਆ ਗਿਆ ਵੀ ਜਿਹੜੇ ਵਿਸਕੌਨਸਨ ਦੇ ਐਬਸੈਂਟੀ ਬੈਲਟ ਜੇ ਉਹ 3 ਨਵੰਬਰ ਤੱਕ ਪੋਸਟ ਮਾਰਕ ਹੋਣਗੇ ਤਾਂ ਉਹ 2020 ਦੀਆਂ ਇਲੈਕਸ਼ਨਸ ਦੇ ਵਿੱਚ ਗਿਣੇ ਜਾਣਗੇ। ਇਸੇ ਹੀ ਜਿਹੜੇ ਫੈਸਲੇ ਦੇ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਵਿਸਕੌਨਸਨ ਦੀ ਵੋਟਰ ਰਜਿਸਟ੍ਰੇਸ਼ਨ ਦੀ ਜਿਹੜੀ ਡੈਡਲਾਈਨ ਆ, ਉਸ ਨੂੰ ਉਹਨਾਂ ਨੇ 21 ਅਕਤੂਬਰ ਤੱਕ ਐਕਸਟੈਂਡ ਕਰ ਦਿੱਤਾ ਆ। ਅਤੇ ਨਾਲ ਹੀ ਵਿਸਕੌਨਸਨ ਦੇ ਜਿਹੜੇ ਪੋਲ ਦੇ ਉੱਤੇ ਕੰਮ ਕਰਨ ਵਾਲੇ ਕਰਮਚਾਰੀ ਆ, ਉਹ ਕਿਸੇ ਵੀ ਵਿਸਕੌਨਸਨ ਦੀ ਕਾਊਂਟੀ ਦੇ ਵਿੱਚ ਕੰਮ ਕਰ ਸਕਣਗੇ। ਅੱਗੇ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਪਾਬੰਦੀਆਂ ਜਿਹੜੀਆਂ ਹੁੰਦੀਆਂ ਸੀ, ਜਿੱਥੋਂ ਦੇ ਹੈਗੇ ਆ ਉੱਥੇ ਹੀ ਜਿਹੜਾ ਉਹ ਕੰਮ ਕੀਤਾ ਜਾ ਸਕਦਾ ਸੀਗਾ। ਸੋ ਵਿਸਕੌਨਸਨ ਦੇ ਫੈਡਰਲ ਜੱਜ ਜਿਹੜੇ ਆ, ਉਹਨਾਂ ਨੇ ਐਬਸੈਂਟੀ ਬੈਲਟ ਜਿਹੜੀਆਂ 2020 ਦੀਆਂ ਇਲੈਕਸ਼ਨ ਆ ਉਸ ਨੂੰ 9 ਨਵੰਬਰ ਤੱਕ ਜਿਹੜਾ ਆ ਉਹ ਐਕਸਟੈਂਡ ਕਹਿੰਦੇ ਉਹ ਕਰ ਦਿੱਤਾ ਆ, ਬਸ਼ਰਤੇ ਵੀ ਜਿਹੜਾ ਬੈਲਟ ਆ ਉਹ 3 ਨਵੰਬਰ ਨੂੰ ਜਾਂ ਉਸ ਤੋਂ ਪਹਿਲਾਂ ਜਿਹੜਾ ਆ ਉਹ ਪੋਸਟ ਮਾਰਕ ਹੋਇਆ ਹੋਣਾ ਚਾਹੀਦਾ ਹੈਗਾ ਆ। ਅਤੇ ਵੋਟਰ ਰਜਿਸਟ੍ਰੇਸ਼ਨ ਡੈਡਲਾਈਨ 21 ਅਕਤੂਬਰ ਤੱਕ ਉਹਨਾਂ ਨੇ ਐਕਸਟੈਂਡ ਕੀਤੀ ਹੈ। ਅਤੇ ਇੱਕ ਵਾਰੀ ਫਿਰ ਆਪਾਂ ਆਪਣੇ ਹਰਜੋਤ ਸਿੰਘ ਜੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਅੱਜ ਨੈਸ਼ਨਲ ਵੋਟਰ ਰਜਿਸਟ੍ਰੇਸ਼ਨ ਡੇ ਹੈਗਾ ਆ। ਸੋ ਵੋਟ ਦੇ ਲਈ ਆਪਣੇ ਆਪ ਨੂੰ ਰਜਿਸਟਰ ਕਰੋ ਜੇ ਤੁਸੀਂ 18 ਸਾਲ ਦੀ ਉਮਰ ਤੋਂ ਉੱਤੇ ਆ, ਅਤੇ US ਦੇ ਜੇ ਤੁਸੀਂ ਸਿਟੀਜ਼ਨ ਹੈਗੇ ਆ ਤਾਂ ਤੁਸੀਂ ਆਪਣੇ ਆਪ ਨੂੰ ਵੋਟ ਦੇ ਲਈ ਜ਼ਰੂਰ ਰਜਿਸਟਰ ਕਰੋ। ਅਤੇ ਕੁਛ ਕੁ ਕਈ ਵਾਰੀ ਨਾ ਬੰਦੇ ਜਿਨ੍ਹਾਂ ਦੀਆਂ ਵੋਟਾਂ ਰਿਜੈਕਟ ਹੋ ਜਾਂਦੀਆਂ, ਗਲਤੀਆਂ ਜਿਹੜੀਆਂ ਉਹ ਕਰ ਬੈਠਦੇ ਨੇ, ਹੁੰਦੀਆਂ ਮਾਮੂਲੀ ਜੀਆਂ ਆ। ਕਈ ਵਾਰੀ ਤੁਸੀਂ ਸਾਈਨ ਜਿਹੜੇ ਆ ਜਿੱਥੇ ਜਿੱਥੇ ਕਰਨੇ ਹੁੰਦੇ ਉੱਥੇ ਕਰਨੇ ਭੁੱਲ ਜਾਂਦੇ ਆ, ਉਹਦੇ ਕਰਕੇ ਮੈਚ ਨਹੀਂ ਕਰਦੇ, ਕਿਉਂਕਿ ਤੁਸੀਂ ਜ਼ਿਆਦਾਤਰ DMV ਦੀ ID ਦੇ ਨਾਲ ਆਪਣੇ ਜਿਹੜੇ ਸਾਈਨ ਆ ਉਹਨਾਂ ਨੂੰ ਮੈਚ ਕਰਨ ਦੇ ਲਈ ਉਹਨਾਂ ਨੂੰ ਆਗਿਆ ਦਿੱਤੀ ਹੁੰਦੀ ਆ। ਉਹ ਫਿਰ ਤੁਹਾਡੀ DMV ਦੀ ਜਿਹੜੀ ID ਹੁੰਦੀ ਆ ਉਸ ਦੇ ਉੱਤੇ ਸਾਈਨ ਜਿਹੜੇ ਤੁਸੀਂ ਕੀਤੇ ਆ ਉਸ ਦੇ ਨਾਲ ਉਹ ਚੈੱਕ ਕਰਦੇ ਆ। ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ,
ਚੰਗੀ ਤਰ੍ਹਾਂ ਜਿਹੜਾ ਉਸ ਨੂੰ ਤੁਸੀਂ ਬੰਦ ਕਰਨਾ ਆ। ਜੇ ਤੁਸੀਂ ਆਪ ਖੁਦ ਨਹੀਂ ਜਾ ਰਹੇ, ਕਿਸੇ ਦੇ ਹੱਥੇ ਘੱਲ ਰਹੇ ਹੋ ਪੋਲਿੰਗ ਡੇ ਵਾਲੇ ਦਿਨ ਵੀ ਉੱਥੇ ਜਾ ਕੇ ਡਰੋਪ ਕਰਕੇ ਜਾਓ, ਤਾਂ ਉਹ ਐਫੀਡੇਵਿਟ ਜਿਹੜਾ ਉੱਤੇ ਹੁੰਦਾ ਹੈ ਸਾਈਨ ਕੀਤਾ ਹੁੰਦਾ ਵੀ ਹਾਂ ਆਹ ਬੰਦਾ ਮੇਰੀ ਤਰਫੋਂ ਆ ਕੇ ਇਸ ਵੋਟ ਨੂੰ ਜਿਹੜਾ ਉਹ ਪਾਉਣ ਆ ਰਿਹਾ ਆ, ਮਤਲਬ ਉਹਨਾਂ ਨੂੰ ਫੜਾਉਣ ਆ ਰਿਹਾ ਹੈਗਾ ਆ। ਉਹ ਚੀਜ਼ਾਂ ਮੇਕ ਸ਼ੋਰ ਕਰੋ। ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਬੈਲਟ ਦਾ ਬਾਹਰਲਾ ਹੁੰਦਾ ਆ ਲੈਟਰ ਹੁੰਦਾ, ਐਨਵੈਲਪ ਹੁੰਦਾ ਆ, ਉਹ ਟੈਂਪਰ ਨਹੀਂ ਹੋਇਆ ਹੋਣਾ ਚਾਹੀਦਾ। ਇਹ ਨਾ ਹੋਵੇ ਵੀ ਪਾਟਾ ਹੋਵੇ ਜਾਂ ਇੱਦਾਂ ਹੋਵੇ। ਇੱਦਾਂ ਦੀਆਂ ਚੀਜ਼ਾਂ ਦੇ ਕਰਕੇ ਤੁਹਾਡੀ ਜਿਹੜੀ ਗਿਣਤੀ ਆ ਉਹ ਰਹਿ ਸਕਦੀ ਆ ਵੋਟ ਦੀ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਜਿਹੜੇ ਆ ਸਹੀ ਤਰੀਕੇ ਦੇ ਨਾਲ ਜਿਹੜੀ ਉਹ ਕਰੋ। ਕਈ ਸੂਬਿਆਂ ਦੇ ਵਿੱਚ ਐਡੀਸ਼ਨਲ ਡਾਕੂਮੈਂਟੇਸ਼ਨ ਚਾਹੀਦੀ ਹੁੰਦੀ ਆ ਜਦੋਂ ਤੁਸੀਂ ਮੇਲ ਇਨ ਬੈਲਟ ਜਿਹੜਾ ਉਹ ਕਰਨਾ ਆ। ਕਈਆਂ ਦੇ ਉੱਤੇ ਵੋਟਰ ਆਈਡੀ ਲਾਜ਼ ਜਿਹੜੇ ਉਹ ਡਿਫਰੈਂਟ ਨੇ, ਉਹਦੇ ਵਿੱਚ ਹੈਗਾ ਆ। ਸੋ 13 ਸੂਬੇ ਅਜਿਹੇ ਨੇ ਮੁਲਕ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੁਛ ਵੋਟਰਸ ਨੂੰ ਜਾਂ ਕਈ ਵੋਟਰਸ ਨੂੰ ਜਿਹੜੀ ਆਪਣੀ ਫੋਟੋ ਆਈਡੀ ਜਿਹੜੀ ਉਹ ਨਾਲ ਉਸ ਦੀ ਕਾਪੀ ਜਿਹੜੀ ਉਹ ਘੱਲਣੀ ਪੈਂਦੀ ਆ ਐਬਸੈਂਟੀ ਬੈਲਟ ਦੇ ਲਈ। ਸੋ ਤੇ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਹੁੰਦੀ ਆ ਵੀ ਬੰਦੇ ਜਿਹੜੇ ਉਹ ਲੇਟ ਹੋ ਜਾਂਦੇ ਨੇ, ਵੀ ਪੋਸਟ ਮਾਰ ਕੇ ਨਹੀਂ ਸਮੇਂ ਸਿਰ ਜਿਹੜਾ ਉਹ ਕਰਾ ਪਾਉਂਦੇ, ਅਤੇ ਉਹ ਇਲੈਕਸ਼ਨ ਡੇ ਵਾਲੇ ਦਿਨ ਫਿਰ ਭੱਜਦੇ ਫਿਰਦੇ ਨੇ, ਜਾਂ ਉਸ ਤੋਂ ਬਾਅਦ 'ਚ ਉਹਨਾਂ ਨੂੰ ਚੇਤਾ ਆਉਂਦਾ ਆ ਵੀ ਲੈ ਵੀ ਆ ਵੀ ਕਰਨਾ ਸੀਗਾ, ਇਹ ਚੀਜ਼ ਰਹਿ ਗਈ। ਸੋ ਮੇਕ ਸ਼ੋਰ ਕਰੋ ਵੀ ਇਹ ਸਾਰੀਆਂ ਚੀਜ਼ਾਂ ਤੁਸੀਂ ਸਮੇਂ ਰਹਿੰਦੇ ਹੋਏ ਕਰੋ ਤਾਂ ਜੋ ਤੁਹਾਡੀ ਵੋਟ ਜਿਹੜੀ ਆ ਉਹ ਕਾਊਂਟ ਹੋ ਸਕੇ। ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਪ੍ਰਾਇਮਰੀਜ਼ ਦੇ ਵਿੱਚ ਮੈਨੂੰ ਸੂਬੇ ਦਾ ਨਾਮ ਭੁੱਲ ਗਿਆ, ਉੱਥੇ 60,000 ਤਕਰੀਬਨ ਜਿਹੜੀਆਂ ਵੋਟਾਂ ਆ ਉਹ ਕਾਊਂਟ ਹੋਣੋਂ ਰਹਿ ਗਈਆਂ ਸੀ, ਅਜਿਹੀਆਂ ਹੀ ਜਿਹੜੀਆਂ ਮਿਸ ਮੈਚਿੰਗਸ ਆ ਉਸ ਦੇ ਕਰਕੇ। ਸੋ ਇਹ ਬਹੁਤ ਜ਼ਰੂਰੀ ਆ ਵੀ ਤੁਸੀਂ ਜਦੋਂ ਤੁਸੀਂ ਇਹ ਮੇਲ ਇਨ ਬੈਲਟ ਦਾ ਕੰਮ ਤਾਂ ਸੌਖਾ ਆ, ਪਰ ਇਹ ਆ ਵੀ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਆ ਵੀ ਤੁਸੀਂ ਜਦੋਂ ਉਹਨੂੰ ਵੋਟ ਪਾਉਣਾ ਆ ਉਸ ਨੂੰ ਚੱਜ ਦੇ ਨਾਲ ਸਹੀ ਤਰੀਕੇ ਦੇ ਨਾਲ ਜਿਹੜੀ ਆ ਉਹ ਤੁਸੀਂ ਵੋਟ ਤੁਸੀਂ ਪਾਓ। ਸਾਈਨ ਤੁਹਾਡੇ ਮੈਚ ਕਰਨੇ ਚਾਹੀਦੇ ਆ ਸਮੇਂ ਸਿਰ। ਜਿਹੜਾ ਪੋਸਟ ਮਾਰਕਡ ਡੇਟ ਜਿਹਦਾ ਹਰ ਸੂਬੇ ਦੀ ਵੱਖੋ ਵੱਖਰੀ ਆ, ਕਈਆਂ ਦੇ ਸੇਮ ਡੇ ਇਲੈਕਸ਼ਨ ਡੇ ਵਾਲੇ ਦਿਨ ਤੱਕ ਪੋਸਟ ਮਾਰਕ ਹੋਵੇ ਤਾਂ ਆ, ਕਈਆਂ ਦੇ ਹੁੰਦਾ ਵੀ ਇਲੈਕਸ਼ਨ ਡੇ ਵਾਲੇ ਦਿਨ ਜਿਹੜੀ ਉਹਨਾਂ ਨੂੰ ਕਾਊਂਟਿੰਗ ਵਾਲੇ ਥਾਂ ਦੇ ਉੱਤੇ ਪਹੁੰਚਣੀ ਚਾਹੀਦੀ ਆ, ਕਈਆਂ ਦੇ ਹੁੰਦੇ ਵੀ ਹਾਂ ਜੀ 7 ਵਜੇ ਤੱਕ ਪਹੁੰਚਣੀ ਚਾਹੀਦੀ ਆ। ਸੋ ਮੇਕ ਸ਼ੋਰ ਕਰੋ ਵੀ ਕੋਈ ਕੋਤਾਹੀ ਜਿਹੜੀ ਆ ਉਹ ਤੁਹਾਡੇ ਵੱਲੋਂ ਜਿਹੜੀ ਉਹ ਨਾ ਰਹਿ ਜਾਵੇ ਜੀ। ਸੋ ਬਿਲਕੁਲ ਫਲੋਰੀਡਾ ਸਟੇਟ ਦੇ ਵਿੱਚ ਸਨ 2018 ਦੇ ਵਿੱਚ 6670 ਵੋਟਾਂ ਜਿਹੜੀਆਂ ਆ ਉਹ ਕਾਊਂਟ ਨਹੀਂ ਹੋਈਆਂ ਸੀ, ਕਿਉਂਕਿ ਕਹਿੰਦੇ ਵੀ ਉਹ ਪਹੁੰਚੀਆਂ ਹੀ ਲੇਟ ਸੀਗੀਆਂ। ਸੋ ਇਹ ਵੀ ਜ਼ਰੂਰੀ ਹੈਗਾ ਵੀ ਜਦੋਂ ਤੁਸੀਂ ਰਜਿਸਟ੍ਰੇਸ਼ਨ ਤੁਹਾਡੀ ਬਣ ਗਈ ਆ ਵੋਟ, ਅਤੇ ਉਹ ਜਲਦੀ ਤੋਂ ਜਲਦੀ ਤੁਸੀਂ ਪਾਣੀ ਵੀ ਹੈਗੀ ਆ। ਜੀ ਜੀ ਜੀ। ਅਗਲੀ ਆਪਾਂ ਖਬਰ ਵੱਲ ਚੱਲੀਏ। ਜਿਹੜਾ PPP ਲੋਨ ਹੈਗਾ ਆ, ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵਾਲਾ ਲੋਨ, ਜਿਹੜਾ ਤੁਹਾਡਾ ਫੋਰਗਿਵਨੈਸ ਜਿਹਦੀ ਹੋਣੀ ਆ, ਜਿਹੜਾ ਮਾਫ ਹੋ ਸਕਦਾ ਆ। ਦੋ ਤਰ੍ਹਾਂ ਦੇ ਲੋਨ ਸੀਗੇ, ਇੱਕ ਤਾਂ ਜਿਹੜਾ ਲੋਨ ਤੁਸੀਂ ਲਿਆ ਬਿਜ਼ਨਸ ਦੇ ਅਗੇਂਸਟ SBI ਨੇ ਦਿੱਤਾ, ਇੱਕ ਸੀਗਾ ਜਿਹੜੇ ਤੁਹਾਡੇ EMPLOYEES ਦੇ ਪੇਰੋਲ ਦੇ ਲਈ ਲੋਨ ਦਿੱਤਾ ਗਿਆ ਸੀ। ਉਹ ਜੇ ਤੁਸੀਂ ਜਿਹੜਾ 2 ਮਹੀਨੇ ਦੇ ਵਿੱਚ ਯੂਜ਼ ਕਰ ਲਿਆ ਸੀ ਅਤੇ ਉਸ ਨੂੰ ਤੁਸੀਂ ਮਾफ़ ਕਰਾ ਸਕਦੇ ਆ। ਮੈਨੂੰ ਪਤਾ ਵੀ ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਆ ਜਿਨ੍ਹਾਂ ਦੇ ਛੋਟੇ ਛੋਟੇ ਬਿਜ਼ਨਸ ਆ, ਕੋਈ ਲਿਕਰ ਸਟੋਰ, ਗਰੋਸਰੀ ਸਟੋਰ, ਈਵਨ ਟਰੱਕਿੰਗ ਕੰਪਨੀਆਂ, ਸਾਰਿਆਂ ਨੂੰ ਜਿਹੜੇ ਉਹ ਲੋਨ ਮਿਲੇ ਸੀ। ਕਈ ਇੰਡੀਵਿਜੂਅਲ ਲੈਵਲ ਦੇ ਉੱਤੇ ਜਿਹੜੇ ਸੈਲਫ ਇੰਪਲਾਈਡ ਵੀ, ਇਕੱਲੇ ਵੀ ਟਰੱਕ ਓਨਰਸ, ਉਹਨਾਂ ਨੂੰ ਵੀ ਲੋਨ ਮਿਲੇ ਸੀ। ਉਹ ਹੁਣ ਜਿਹੜੀਆਂ ਬੈਂਕਾਂ ਆ ਉਹਨਾਂ ਨੇ ਆਲਰੇਡੀ ਐਪਲੀਕੇਸ਼ਨਾਂ ਲੈਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਵੀ ਕਿਸ ਤਰ੍ਹਾਂ ਤੁਸੀਂ ਉਹ ਲੋਨ ਜਿਹੜੇ ਆ ਮਾफ़ ਕਰਾ ਸਕਦੇ, ਕਿਸ ਤਰ੍ਹਾਂ ਤੁਸੀਂ ਯੂਜ਼ ਕੀਤਾ। ਸਾਨੂੰ ਵਾਰ-ਵਾਰ ਬਹੁਤ ਸਾਰੇ ਸਰੋਤੇ ਖਾਸ ਕਰਕੇ ਟਰੱਕਿੰਗ ਵਾਲੇ ਪੁੱਛਦੇ ਰਹੇ ਵੀ ਭਾਜੀ ਅਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਅਸੀਂ ਪੇਰੋਲ 'ਤੇ ਨਹੀਂ ਸੀ ਪਰ ਸਾਨੂੰ ਉਹ ਲੋਨ ਮਿਲ ਗਿਆ। ਸੋ ਉਹਦੇ ਸੰਬੰਧ ਦੇ ਵਿੱਚ ਸਾਡੇ ਨਾਲ ਜਿਹੜੇ ਆ ਇੱਕ CPA ਸਰਟੀਫਾਈਡ ਪਬਲਿਕ ਅਕਾਊਂਟੈਂਟ ਸ਼ੁੱਕਰਵਾਰ ਸ਼ਾਮ ਨੂੰ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਆ 5:40 ਤੋਂ 6 ਵਜੇ ਤਾਈਂ, ਉਹ ਜੁੜਨਗੇ ਅਤੇ ਉਹਦੇ ਵਿੱਚ ਉਹ ਡਿਟੇਲ ਦੇ ਵਿੱਚ ਡਿਸਕਸ ਕਰਨਗੇ ਵੀ ਕਿਸ ਤਰ੍ਹਾਂ ਜਿਹੜਾ ਲੋਨ ਆ ਤੁਸੀਂ ਮਾफ़ ਕਰਾ ਸਕਦੇ ਆ, ਕਿਹੜੇ ਜਿਹੜੇ ਡਾਕੂਮੈਂਟ ਚਾਹੀਦੇ ਹੈਗੇ ਆ, ਅਤੇ ਕਿਸ ਤਰ੍ਹਾਂ ਜਿਹੜਾ ਤੁਹਾਨੂੰ ਲੋਨ ਮਿਲਿਆ ਆ ਜੇ ਕਿਸੇ ਨੇ ਯੂਜ਼ ਕਰਨਾ ਆ ਉਹਨੂੰ ਕਿੱਥੇ ਯੂਜ਼ ਕਰਨਾ। ਇਹ ਨਾ ਹੋਵੇ ਵੀ ਜਿੱਦਾਂ ਆਪਾਂ ਪਿੱਛੇ ਦੱਸਦੇ ਰਹੇ ਆ ਵੀ ਇੱਕ ਨੇ ਫਰਾਰੀ ਲੈ ਲਈ, ਇੱਕ ਨੇ ਘਰ ਲੈ ਲਿਆ, ਇੱਕ ਨੇ ਗੈਂਬਲਿੰਗ ਕਰ ਲਈ ਅਤੇ ਮੁੜ ਕੇ ਫਿਰ ਉਹ ਅਰੈਸਟ ਵੀ ਹੋਏ ਆ, ਅੰਦਰ ਵੀ ਹੋਏ ਆ। ਸੋ ਬਿਲਕੁਲ ਜਿਹੜੇ ਪਰਪਸ ਲਈ ਲੋਨ ਮਿਲੇ ਆ ਉਹਨੂੰ ਕਿਸ ਤਰ੍ਹਾਂ ਯੂਜ਼ ਕਰਨਾ, ਉਹ ਸਾਡੇ ਨਾਲ CPA ਜਿਹੜੇ ਅਕਾਊਂਟੈਂਟ ਜੁੜਨਗੇ ਅਤੇ ਉਹ ਤੁਸੀਂ ਸ਼ੁੱਕਰਵਾਰ ਨੂੰ ਸ਼ਾਮ ਨੂੰ ਜਿਹੜਾ ਉਹ ਸ਼ੋਅ ਆ ਬੜੇ ਧਿਆਨ ਦੇ ਨਾਲ ਸੁਣਿਓ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ ਵੀ ਸੈਂਸਸ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਮੇਕ ਸ਼ੋਰ ਕਰੋ ਵੀ ਸਾਰੇ ਜਾਣਿਆਂ ਨੇ ਮਰਦਮਸ਼ੁਮਾਰੀ ਸੈਂਸਸ ਜਿਹੜੀ ਉਹ ਭਰ ਲਈ ਹੈਗੀ ਆ। ਬਾਰ-ਬਾਰ ਇਸ ਲਈ ਕਹਿ ਰਹੇ ਹਾਂ ਦਿਨ ਜਿਹੜੇ ਉਹ ਥੋੜ੍ਹੇ ਰਹਿ ਗਏ ਨੇ ਅਤੇ ਇਹ ਬਹੁਤ ਮਹੱਤਤਾ ਆ
ਇਹ 10 ਸਾਲ ਬਾਅਦ ਕਾਊਂਟਿੰਗ ਹੁੰਦੀ ਆ। ਕੋਈ ਵੀ ਜਾਣਾ ਆ ਉਹ ਰਹਿ ਨਾ ਜਾਵੇ, ਇਹ ਚੀਜ਼ ਜਿਹੜੀ ਉਹ ਜ਼ਰੂਰੀ ਹੈਗੀ ਆ। ਸੋ ਕਿਰਪਾ ਕਰਕੇ ਜਿਹੜੇ ਸਾਰੇ ਜਣੇ ਇਹ ਧਿਆਨ ਦਿਓ ਵੀ ਤੁਸੀਂ ਜਿਹੜੇ ਆ ਵੀ ਆਪਣੇ ਆਪ ਨੂੰ ਕਾਊਂਟ ਜਿਹੜਾ ਉਹ ਕਰ ਲਿਆ। ਪਰਿਵਾਰ ਦੇ ਸਾਰੇ ਜੀਅ ਤੁਹਾਡੇ ਜਿਹੜੇ ਆ ਉਹ ਕਾਊਂਟ ਹੋ ਚੁੱਕੇ ਆ। ਜਿਹੜੀ ਰਹੀ ਗੱਲ ਵੀ ਤੁਸੀਂ ਗਲਤ ਉਹਦੇ ਵਿੱਚ ਜਾਂ ਤੁਹਾਨੂੰ ਪਤਾ ਨਹੀਂ ਸੀਗਾ ਜਾਂ ਸਮਹਾਓ ਉਦੋਂ ਭਰਨ ਲੱਗਿਆਂ ਤੁਹਾਨੂੰ ਭੁਲੇਖਾ ਪੈ ਗਿਆ, ਤੁਸੀਂ ਮਿਸਟੇਕ ਤੁਹਾਡੇ ਕੋਲੋਂ ਹੋ ਗਈ ਆ, ਤਾਂ ਉਹ ਜਿਹੜਾ ਜ਼ਰੂਰ ਧਿਆਨ ਜਿਹੜਾ ਉਹ ਤੁਸੀਂ ਰੱਖੋ ਵੀ ਉਸ ਨੂੰ ਤੁਸੀਂ ਅਜੇ ਵੀ ਚੇਂਜ ਕਰ ਸਕਦੇ ਹੈਗੇ ਆ। ਇਹ ਜਿਹੜੀ ਇੱਕ ਇੰਪੋਰਟੈਂਟ ਇਸ ਦੇ ਵਿੱਚ ਚੀਜ਼ ਹੈਗੀ ਆ ਵੀ ਜੇ ਤੁਸੀਂ ਰੇਸ ਵਾਲੇ ਖਾਨੇ ਦੇ ਵਿੱਚ ਕੁਝ ਹੋਰ ਭਰ ਬੈਠੇ ਆ ਅਤੇ ਉਸ ਨੂੰ ਤੁਸੀਂ ਚੇਂਜ ਕਰਕੇ ਸਿੱਖ ਜਿਹੜਾ ਉਹ ਕਰਨਾ ਚਾਹੁੰਦੇ ਆ ਤਾਂ ਉਹ ਕਰ ਸਕਦੇ। ਉਸ ਦੇ ਵਿੱਚ ਇੱਦਾਂ ਹੀ ਜਿਹੜੇ ਸਾਰਿਆਂ ਨੂੰ ਕਰਨ ਦੀ ਜ਼ਰੂਰਤ ਹੈਗੀ ਆ। ਜਦੋਂ ਤੁਸੀਂ ਦੁਬਾਰਾ ਮਾਈ 2020 census.gov ਦੇ ਉੱਤੇ ਜਾਣਾ ਆ, ਉਹਨਾਂ ਨੇ ਪੁੱਛਣਾ ਵੀ ਸੈਂਸਸ ਆਈਡੀ ਦੇ ਨਾਲ ਤੁਸੀਂ ਆਲਰੇਡੀ ਜੇ ਭਰ ਚੁੱਕੇ ਆ ਤਾਂ ਬਿਲਕੁਲ ਉਹਦੇ ਥੱਲੇ ਲਿਖਿਆ ਵੀ ਆਈ ਡੂ ਨਾਟ ਹੈਵ ਸੈਂਸਸ ਆਈਡੀ। ਤੁਸੀਂ ਉੱਤੇ ਕਲਿੱਕ ਕਰੋਗੇ, ਉਹਨਾਂ ਨੇ ਕਹਿਣਾ ਵੀ ਤੁਸੀਂ ਕਿੱਥੇ ਰਹਿੰਦੇ ਆ, ਫਿਰ ਤੁਸੀਂ ਭਰਨਾ ਵੀ ਤੁਸੀਂ US ਦੇ ਵਿੱਚ ਰਹਿੰਦੇ ਆ ਜਾਂ ਫਿਰ ਜੇ ਤੁਸੀਂ US ਦੀ ਕਿਸੇ ਹੋਰ ਟੈਰੀਟਰੀ ਦੇ ਵਿੱਚ ਰਹਿੰਦੇ ਆ, ਉਹ ਉੱਥੇ ਆਪਸ਼ਨ ਜਿਹੜੀਆਂ ਆਉਂਦੀਆਂ ਆ। ਸੋ ਜੇ ਤੁਸੀਂ US ਦੀ ਮੇਨਲੈਂਡ ਦੇ ਵਿੱਚ ਰਹਿ ਰਹੇ ਆ, US ਦੇ ਵਿੱਚ ਰਹਿ ਰਹੇ ਆ, ਉਹ ਕਲਿੱਕ ਕਰਕੇ ਫਿਰ ਤੁਸੀਂ ਆਪਣਾ ਐਡਰੈਸ ਪਾਉਣਾ ਆ। ਐਡਰੈਸ ਭਰ ਕੇ ਤੁਹਾਨੂੰ ਬੇਸਿਕਲੀ ਇਹ ਸੈਂਸਸ ਇੱਕ ਵਾਰੀ ਫਿਰ ਦੁਬਾਰਾ ਤੋਂ ਜਿਹੜਾ ਸਾਰੇ ਦਾ ਸਾਰਾ ਭਰਨਾ ਪੈਣਾ ਆ। ਜਿਹੜਾ ਪਹਿਲਾਂ ਭਰਿਆ ਹੋਇਆ ਆ ਉਹ ਉਸ ਨੂੰ ਐਡਿਟ ਕਰਨਾ ਤਾਂ ਨਹੀਂ ਕੀਤਾ ਜਾ ਸਕਦਾ, ਪਰ ਇਹ ਵੀ ਜੇ ਤੁਸੀਂ ਦੁਬਾਰਾ ਉਸੇ ਐਡਰੈਸ ਦਾ ਭਰਦੇ ਆ ਅਤੇ ਫਿਰ ਇਹਦੇ ਵਿੱਚ ਇੱਦਾਂ ਹੁੰਦਾ ਆ। ਸੈਂਸਸ ਵਾਲਿਆਂ ਨੇ ਇਸ ਚੀਜ਼ ਨੂੰ ਦੱਸਿਆ ਆ ਵੀ ਜਿਹੜਾ ਤੁਸੀਂ ਐਡਰੈਸ ਦੇ ਉੱਤੇ ਰਹਿੰਦੇ ਆ, ਜਿਹੜਾ ਲਾਸਟ ਵਿੱਚ ਤੁਸੀਂ ਇਨਫੋਰਮੇਸ਼ਨ ਭਰੀ ਆ, ਉਹਨਾਂ ਨੇ ਉਹ ਵਾਲੀ ਜਿਹੜੀ ਉਹ ਕਾਊਂਟ ਕਰਨੀ ਆ, ਉਸ ਨੂੰ ਉਹਨਾਂ ਨੇ ਜਿਹੜੀ ਆ ਉਹ ਅਖੀਰਲੀ ਜਿਹੜੀ ਉਹ ਮੰਨਣੀ ਆ। ਜੇ ਤੁਸੀਂ ਪਹਿਲੀ ਵਾਰੀ ਉਸ ਦੇ ਜ਼ਰੀਏ ਉਸ ਐਡਰੈਸ ਦੇ ਉੱਤੇ ਤੁਸੀਂ ਭਰ ਬੈਠੇ ਆ ਪਰ ਤੁਸੀਂ ਉਸ 'ਚ ਕੁਛ ਤਬਦੀਲੀ ਕਰਨਾ ਚਾਹੁੰਦੇ ਆ, ਕਿਸੇ ਦੇ ਬੱਚਾ ਹੋਇਆ ਆ, ਉਸ ਨੂੰ ਐਡ ਉਹਨਾਂ ਨੇ ਉਸ ਦੇ ਵਿੱਚ ਉਹ ਕਰਨਾ ਹੈਗਾ ਆ, ਤਾਂ ਉਹ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਉਸ ਦੇ ਵਿੱਚ ਕਰ ਸਕਦੇ ਹੋ। ਹੁਣ ਤੁਸੀਂ ਇਹ ਕਰਨਾ ਆ ਵੀ ਮਾਈ 2020 census.gov ਦੇ ਉੱਤੇ ਤੁਸੀਂ ਜਾਣਾ ਆ। ਉਸ ਦੇ ਉੱਤੇ ਸੈਂਸਸ ਆਈਡੀ ਦੇ ਥੱਲੇ ਲਿਖਿਆ ਆਈ ਡੂ ਨਾਟ ਹੈਵ ਸੈਂਸਸ ਆਈਡੀ, ਉਸ ਦੇ ਉੱਤੇ ਕਲਿੱਕ ਕਰਨਾ ਆ। ਫਿਰ ਤੁਸੀਂ ਦੱਸਣਾ ਵੀ ਤੁਸੀਂ US ਦੇ ਕਿਹੜੇ ਇਲਾਕੇ ਦੇ ਵਿੱਚ ਜਿਹੜਾ ਉਹ ਇੱਕ ਹਿਸਾਬ ਨਾਲ ਰਹਿ ਰਹੇ ਆ। ਫਿਰ ਤੁਸੀਂ ਉਸ ਦੇ ਵਿੱਚ ਆਪਣਾ ਐਡਰੈਸ ਭਰਨਾ ਹੈ ਅਤੇ ਫਿਰ ਵਾਰੀ ਸਰ ਜਿੰਨੇ ਜੀ ਹੈਗੇ ਸਾਰਿਆਂ ਦੀ ਇਨਫੋਰਮੇਸ਼ਨ ਭਰਨੀ ਆ। ਦੇਖੋ 3-4 ਚੀਜ਼ਾਂ ਉਸ ਦੇ ਵਿੱਚ ਮੇਨ ਤੁਹਾਨੂੰ ਜਿਹੜੀਆਂ ਚਾਹੀਦੀਆਂ ਆ, ਡੇਟ ਆਫ ਬਰਥ ਜਿਹੜੀ ਉਸ ਦੇ ਵਿੱਚ ਜਿਹੜੀ ਉਹ ਚਾਹੀਦੀ ਹੁੰਦੀ ਆ, ਅਤੇ ਤੁਹਾਡਾ ਕੀ ਰਿਲੇਸ਼ਨ ਆ ਬਾਕੀ ਜਿਹੜੇ ਨਾਲ ਘਰ ਦੇ ਵਿੱਚ ਜੀ ਰਹਿ ਰਹੇ ਆ, ਉਹਦੀ ਇਨਫੋਰਮੇਸ਼ਨ ਜਿਹੜੀ ਉਹ ਹੁੰਦੀ ਆ। ਸੋ ਹੋਰ ਇਸ ਤੋਂ ਜ਼ਿਆਦਾ ਕੋਈ ਬਹੁਤੀ ਇਨਫੋਰਮੇਸ਼ਨ ਜਿਹੜੀ ਉਸ ਦੇ ਵਿੱਚ ਨਹੀਂ ਮੰਗੀ ਜਾਂਦੀ, ਅਤੇ ਨਾਲੇ ਜਿਹੜੀ ਉਹ ਇਨਫੋਰਮੇਸ਼ਨ ਆ ਉਹ ਪੂਰੀ ਤਰ੍ਹਾਂ ਜਿਹੜੀ ਗੋਪਨੀय ਰਹਿੰਦੀ ਆ, ਉਹ ਗੁਪਤ ਰੱਖੀ ਜਾਂਦੀ ਆ। ਅਤੇ ਇਹ ਆਉਣ ਵਾਲੇ ਕਈ ਦਹਾਕਿਆਂ ਤੱਕ ਇਸ ਇਨਫੋਰਮੇਸ਼ਨ ਨੂੰ ਕਿਸੇ ਵੀ ਪਾਸੇ ਜਿਹੜਾ ਉਹ ਸ਼ੇਅਰ ਆ ਉਹ ਨਹੀਂ ਕੀਤਾ ਜਾਂਦਾ। ਸੈਂਸਸ ਵਾਲੇ ਆਪਣੇ ਪੱਧਰ ਦੇ ਉੱਤੇ ਦੱਸ ਦਿੰਦੇ ਆ ਵੀ ਹਾਂ ਆਹ ਇਲਾਕੇ ਦੇ ਵਿੱਚ ਇੰਨੀ ਜਿਹੜੀ ਇਸ ਐਥਨੀਸਿਟੀ ਦੇ ਇੰਨੇ ਲੋਕ ਆ, ਇੰਨੇ ਮਰਦ ਆ, ਇੰਨੇ ਔਰਤਾਂ, ਇੰਨੇ ਬਜ਼ੁਰਗ ਆ, ਇੰਨੇ ਬੱਚੇ ਆ, ਉਹਨਾਂ ਨੇ ਆਪਣੇ ਆਪ ਡਾਟਾ ਦੇ ਵਿੱਚ ਦੱਸ ਦੇਣਾ। ਪਰ ਤੁਹਾਡੇ ਨਾਲ ਸੰਬੰਧਿਤ ਕਿਹੜੀ ਇਨਫੋਰਮੇਸ਼ਨ ਆ ਉਹ ਉਹਨਾਂ ਨੇ ਕਿਸੇ ਦੇ ਨਾਲ ਵੀ ਜਿਹੜੀ ਉਹ ਸਾਂਝੀ ਨਹੀਂ ਕਰਨੀ ਸੋ ਹੁੰਦੀ। ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਬਹੁਤ ਹੀ ਥੋੜ੍ਹੇ ਦਿਨਾਂ 'ਚ ਆਪਾਂ ਓਪਨ ਕਾਲਸ ਲੈ ਕੇ ਕਿਸ ਤਰ੍ਹਾਂ ਹੈਲਪ ਕਰਨੀ ਆ, ਜੇ ਨਹੀਂ ਭਰਿਆ ਉਹ ਜ਼ਰੂਰ ਹੈਲਪ ਵੀ ਕਰਾਂਗੇ। ਬਹੁਤ ਸਾਰੇ ਸਰੋਤਿਆਂ ਨੂੰ ਹੋਊਗਾ ਵੀ ਅਸੀਂ ਪੰਜਾਬੀ ਰੇਡੀਓ ਨੂੰ ਬਹੁਤ ਜ਼ੋਰ ਲਾ ਰਹੇ, ਇਹਦੇ ਬਹੁਤ ਕਾਰਨ ਹੈਗੇ ਆ। ਇੱਕ ਤਾਂ ਇਹ ਆ ਵੀ ਹਮੇਸ਼ਾ ਹੀ ਆਪਾਂ ਹਵਾ ਦੇ ਵਿੱਚ ਇਹ ਗੱਲਾਂ ਕਰਦੇ ਰਹਿੰਦੇ ਵੀ ਪੰਜਾਬੀ ਬਹੁਤ ਜੀ 8 ਲੱਖ 1 ਮਿਲੀਅਨ ਹੋ ਗਏ ਆ, ਜਦੋਂ ਗਿਣਤੀ ਹੁੰਦੀ ਕੁਛ ਵੀ ਨਹੀਂ ਹੁੰਦੀ ਹੈਗੀ। ਨਗਰ ਕੀਰਤਨਾਂ 'ਚ, ਕਬੱਡੀਆਂ, ਮੇਲਿਆਂ 'ਚ ਜਦੋਂ ਦੇਖੋ ਹਜ਼ਾਰਾਂ ਦੀ ਗਿਣਤੀ 'ਚ ਆਪਾਂ ਹੁੰਦੇ ਆ, ਅਤੇ ਜਦੋਂ ਕਾਊਂਟਿੰਗ ਹੋਣੀ ਹੁੰਦੀ ਆ ਉੱਥੇ ਕੋਈ ਵੀ ਨਹੀਂ ਹੁੰਦਾ ਹੈ ਨਾ। ਸੋ ਇਹ ਬਹੁਤ ਮਾੜੀ ਗੱਲ ਆ। ਹਰ ਇੱਕ ਬੰਦੇ ਨੂੰ ਕਾਊਂਟ ਕਰਨਾ ਜ਼ਰੂਰੀ ਆ। 2-3 ਤਾਂ ਪੁਆਇੰਟ ਆ। ਇੱਕ ਤੁਹਾਡਾ ਐਡਰੈਸ ਕੀ ਆ, ਤੁਹਾਡਾ ਨਾਮ ਅਤੇ ਤੁਹਾਡਾ ਡੇਟ ਆਫ ਬਰਥ, ਅਤੇ ਆਪਸ ਦੇ ਵਿੱਚ ਤੁਹਾਡਾ ਰਿਲੇਸ਼ਨ ਕੀ ਆ। ਮੰਨ ਲਓ ਵੀ ਮੇਨ ਹੋ ਗਿਆ ਹਸਬੈਂਡ ਵਾਈਫ, 2 ਨਿਆਣੇ ਹੋ ਗਏ, ਬਸ ਇੱਦਾਂ 3 ਚੀਜ਼ਾਂ ਚਾਹੀਦੀਆਂ, ਹੋਰ ਕੋਈ ਚੀਜ਼ ਨਹੀਂ ਚਾਹੀਦੀ ਹੈਗੀ ਤੁਹਾਡੀ। ਸੋ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਤੁਹਾਡੀ ਹੈਲਪ ਕਰਾਂਗੇ। ਜਿਨ੍ਹਾਂ ਦੀ ਨਹੀਂ ਵੀ ਭਰ ਸਕਦੇ, ਕਈ ਬਜ਼ੁਰਗ ਹੈਗੇ ਔਨਲਾਈਨ ਨਹੀਂ ਭਰ ਸਕਦੇ, ਉਹਨਾਂ ਦੀ ਵੀ ਕਰਾਂਗੇ, ਅਨਾਊਂਸ ਕਰਾਂਗੇ ਰੇਡੀਓ 'ਤੇ, ਪੂਰਾ ਦਿਨ ਆਪਾਂ ਲਾਵਾਂਗੇ। ਪਰ ਜੇ 2020 ਸੈਂਸਸ ਦੀ ਗੱਲ ਕਰਦੇ ਜਾਈਏ ਵੀ ਜੇ ਤੁਸੀਂ ਨਹੀਂ ਭਰਦੇ ਕੀ ਹੋ ਸਕਦਾ, ਸੋ ਉਹਦੇ ਮੈਂ ਤੁਹਾਨੂੰ ਕਾਰਨ ਦੱਸਦਾ ਜਾਂਦਾ ਵੀ ਕੀ ਹੋ ਸਕਦਾ। $1.5 ਟ੍ਰਿਲੀਅਨ ਦੀ ਜਿਹੜੀ ਫੈਡਰਲ ਫੰਡਿੰਗ ਹੁੰਦੀ ਹੈਗੀ ਆ ਸਟੇਟਸ ਨੂੰ, ਵੱਖ-ਵੱਖ ਜਿਹੜੇ ਮੁੱਦੇ ਆ ਉਹਨਾਂ ਦੇ ਉੱਤੇ, ਹਰ 10 ਸਾਲਾਂ ਬਾਅਦ ਕਾਊਂਟਿੰਗ ਹੁੰਦੀ ਆ USA ਦੇ ਵਿੱਚ। ਸੋ ਜੇ ਇਹਦੇ ਸੰਬੰਧ 'ਚ ਦੱਸਦੇ ਜਾਈਏ ਵੀ ਜੇ ਤੁਸੀਂ ਨਹੀਂ ਕਾਊਂਟ ਹੁੰਦੇ ਉਹਦੇ ਕੀ ਜਿਹੜੇ ਕੌਨਸੀਕੁਐਂਸਿਸ ਹੋ ਸਕਦੇ ਆ। ਇੱਕ ਤਾਂ ਜਿਹੜੇ ਬੱਚੇ ਆ
ਉਹਨਾਂ ਨੂੰ ਜਿਹੜੀ ਫੰਡਿੰਗ ਮਿਲਦੀ ਸਕੂਲਸ ਨੂੰ ਜਾਂ ਸਕੂਲਸ ਦੇ ਪ੍ਰੋਗਰਾਮ ਆ ਉਹ ਜਿਹੜੀ ਘੱਟ ਸਕਦੀ ਆ ਜੇ ਤੁਸੀਂ ਕਾਊਂਟਿੰਗ ਘੱਟ ਹੋਈ ਆ। ਜਿਹੜੀਆਂ ਕਮਿਊਨਿਟੀਜ਼ ਆਫ ਕਲਰ ਆ ਜਿੱਦਾਂ ਸਾਡੇ ਵਰਗੇ ਹੈਗੇ ਆ ਉਹਨਾਂ ਨੂੰ ਲੈਸ ਫੰਡਿੰਗ ਮਿਲੂਗੀ ਹੈਲਥ ਕੇਅਰ ਦੇ ਲਈ। ਜੇ ਤੁਹਾਡੀ ਕਾਊਂਟਿੰਗ ਹੀ ਨਹੀਂ ਹੋਣੀ ਤਾਂ ਫਿਰ ਕਿੱਦਾਂ ਉਹਨਾਂ ਨੂੰ ਪਤਾ ਲੱਗੂਗਾ। ਦੱਸਦੇ ਜਾਈਏ ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਚੀਜ਼ਾਂ ਦੇ ਨਾਲ ਨਾਲ ਦੱਸਦੇ ਜਾਈਏ ਇਸ ਲਈ ਇੰਪੋਰਟੈਂਟ ਆ। ਜਿੱਦਾਂ ਇੱਕ ਕਾਲ ਆਈ ਸੀ, ਕਹਿੰਦੇ ਵੀ ਉਹਨਾਂ ਦੇ ਪੇਰੈਂਟਸ ਜਿਹੜੇ ਨਵੇਂ ਆਏ ਆ, ਬਿਲਕੁਲ ਉਹਨਾਂ ਦਾ ਵੀ ਭਰੋ। ਜੇ ਉਹ ਗ੍ਰੀਨ ਕਾਰਡ ਦੇ ਉੱਤੇ ਕਹਿੰਦੇ ਵੀ ਉਹ ਆ ਗਏ ਆ ਤੇ ਜਿਹੜੇ ਆ ਗਏ ਆ ਜਿਨ੍ਹਾਂ ਨੂੰ ਪਤਾ ਵੀ ਉਹਨਾਂ ਨੇ ਵਾਪਸ ਨਹੀਂ ਨਾ ਜਾਣਾ, ਉਹਨਾਂ ਦਾ ਜ਼ਰੂਰ ਭਰੋ। ਉਹਨਾਂ ਨੇ ਜਿਹੜਾ ਉਹ ਜ਼ਰੂਰ ਭਰਨਾ। ਤੇ ਉਹਦੇ ਵਿੱਚ ਇਹ ਆ ਵੀ ਜਿਹੜਾ ਮੈਂ ਤੁਹਾਨੂੰ ਆਖਿਆ ਵੀ ਉਹ ਨਵਾਂ ਕਿੱਦਾਂ ਭਰਨਾ ਆ, ਉਹ ਜੇ ਸੈਂਸਸ ਆਈਡੀ ਤੁਹਾਡੇ ਕੋਲ ਹੈਗੀ ਆ ਨਹੀਂ ਹੈਗੀ ਡਜ਼ ਨਾਟ ਮੈਟਰ। my2020census.gov ਦੇ ਉੱਤੇ ਜਾਓ, ਉਹਦੇ ਉੱਤੇ ਜਦੋਂ ਕਹਿੰਦੇ ਵੀ ਸੈਂਸਸ ਆਈਡੀ ਭਰੋ, ਉਹਦੇ ਬਿਲਕੁਲ ਥੱਲੇ ਲਿਖਿਆ ਹੁੰਦਾ ਆਈ ਡੂ ਨਾਟ ਹੈਵ ਏ ਸੈਂਸਸ ਆਈਡੀ। ਉੱਤੇ ਤੁਸੀਂ ਕਲਿੱਕ ਕਰਨਾ ਆ, ਫਿਰ ਭਰਨਾ ਹੈ ਵੀ ਤੁਸੀਂ US ਦੇ ਵਿੱਚ ਰਹਿੰਦੇ ਆ, ਤੇ ਫਿਰ ਤੁਸੀਂ ਆਪਣਾ ਐਡਰੈਸ ਭਰਨਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਜਿੰਨੇ ਜੀ ਰਹਿੰਦੇ ਸਾਰਿਆਂ ਦਾ ਭਰਨਾ। ਜੇ ਕਿਸੇ ਨੇ ਪਹਿਲੋਂ ਭਰਿਆ ਆ ਤੇ ਉਸ ਤੋਂ ਬਾਅਦ ਦੇ ਵਿੱਚ ਪਰਿਵਾਰ ਦੇ ਵਿੱਚ ਐਡੀਸ਼ਨ ਹੋਈ ਆ ਤੇ ਉਹਨਾਂ ਦਾ ਤੁਸੀਂ ਜਿਹੜਾ ਉਹਨਾਂ ਦਾ ਹੀ ਨਹੀਂ ਨਾਲ ਆਪਣਾ ਵੀ ਤੁਹਾਨੂੰ ਮੁੜ ਤੋਂ ਵੀ ਬੇਸਿਕਲੀ ਉਹ ਦੁਬਾਰਾ ਸਾਰੇ ਦਾ ਸਾਰਾ ਜਿਹੜਾ ਉਹ ਭਰਨਾ ਪੈਣਾ ਆ। ਆਈਡਾਹੋ ਦੇ ਵਿੱਚ ਹਰਜੋਤ ਸਿੰਘ ਜੀ 99.8% ਰਿਸਪੌਂਸ ਰੇਟ ਆ। ਵੈਸਟ ਵਰਜੀਨੀਆ 'ਚ 99.8, ਹਵਾਈ 'ਚ 99.4, ਮੇਨ ਦੇ ਵਿੱਚ 98.9, ਕੈਂਸਸ 'ਚ 98.6 ਤੇ ਕੈਲੀਫੋਰਨੀਆ 'ਚ 70-75%। ਇਹ ਸਭ ਤੋਂ ਜ਼ਿਆਦਾ ਨੁਕਸਾਨ ਜਿਹੜੀਆਂ ਮੋਸਟ ਪੋਪੂਲਸ ਸਟੇਟਸ ਹੁੰਦੀਆਂ ਜਿਨ੍ਹਾਂ 'ਚ ਜ਼ਿਆਦਾ ਜਨਸੰਖਿਆ ਆ ਉਹਨਾਂ ਨੂੰ ਹੀ ਹੋਣਾ ਹੈ ਜੇ ਉਹਨਾਂ ਨੇ ਨਹੀਂ ਭਰਿਆ। ਜਿੱਦਾਂ ਹਰਜੋਤ ਜੀ ਨੇ ਦੱਸਿਆ $1.5 ਟ੍ਰਿਲੀਅਨ ਦੀ ਫੰਡਿੰਗ ਜਿਹੜੀ ਉਹਨਾਂ ਨੇ ਵੰਡਣੀ ਆ। ਜਿੰਨਾ ਜ਼ਿਆਦਾ ਕਾਊਂਟ ਜਿਹੜਾ ਉਹ ਹੋ ਸਕੂਗਾ, ਸਮੇਂ ਸਿਰ ਕਾਊਂਟ ਹੋ ਸਕੂਗਾ ਤਾਂ ਤੁਹਾਨੂੰ ਉਹ ਫੰਡਿੰਗ ਮਿਲੂਗੀ। ਇਹੀ ਨਹੀਂ, ਤੁਹਾਡੀ ਪੋਲੀਟੀਕਲ ਪਾਵਰ ਵੀ ਐਜ਼ ਏ ਜਿਹੜੀ ਡਿਸਟ੍ਰਿਕਾਂ ਘੱਟ ਜਾਣੀਆਂ ਆ, ਤੁਹਾਡੇ ਇਲੈਕਟਰਲ ਕਾਲਜ ਦੀਆਂ ਵੋਟਾਂ ਜਿਹੜੀਆਂ ਉਹ ਘੱਟ ਜਾਣੀਆਂ ਆ। ਸੋ ਇਹ ਬਹੁਤ ਜ਼ਰੂਰੀ ਆ ਵੀ ਸੈਂਸਸ ਦੇ ਵਿੱਚ ਤੁਸੀਂ ਮਰਦਮਸ਼ੁਮਾਰੀ ਆ ਉਸ ਦੇ ਵਿੱਚ ਭਰਨਾ ਆ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਹੁਣ ਤੁਸੀਂ ਮੰਨ ਲਓ 70% ਲੋਕਾਂ ਨੇ ਭਰਿਆ, ਉਹ ਫੰਡਿੰਗ ਆਪਣੇ ਆਪ ਘੱਟ ਗਈ, ਸਕੂਲਾਂ ਦੀ ਫੰਡਿੰਗ ਘੱਟ ਗਈ, ਨਿਆਣੇ ਉੱਥੇ ਆ ਉਨੇ ਹੀ ਆ, ਜ਼ਿਆਦਾ ਆ, ਇਨਫੈਕਟ ਬਜ਼ੁਰਗ ਵਧੇ ਆ। ਹੈਲਥ ਕੇਅਰ ਦਾ ਜਿਸ ਤਰ੍ਹਾਂ ਮੈਂ ਦੱਸਿਆ ਆ, ਜਿੱਦਾਂ ਹੁਣ ਆਪਾਂ ਬਹੁਤ ਸਾਰੇ ਜਿਹੜੇ ਕਲਰਡ ਪੀਪਲ ਰਹਿੰਦੇ ਆ ਆਪਾਂ ਹਨਾ ਕੈਲੀਫੋਰਨੀਆ ਦੇ ਵਿੱਚ, ਜਿੰਨੇ ਵੀ ਬਾਹਰੋਂ ਆਏ ਹੋ ਆ, ਤੇ ਉਹਨਾਂ ਦਾ ਹੈਲਥ ਕੇਅਰ ਤੇ ਫਰਕ ਪਊਗਾ। ਤੁਸੀਂ ਸਭ ਤੋਂ ਦੇਖੋ ਵੀ 2015 ਸਾਲ ਦੇ ਵਿੱਚ ਕਹਿੰਦੇ ਵੀ $38 ਬਿਲੀਅਨ ਹਾਈਵੇ ਪਲਾਨਿੰਗ ਤੇ ਕੰਸਟਰਕਸ਼ਨ ਬ੍ਰਿਜਸ ਵਾਸਤੇ ਦਿੱਤਾ ਗਿਆ ਸੀ ਬੇਸਡ ਅਪੋਨ ਜਿਹੜੀ 2010 ਦੇ ਵਿੱਚ ਸੈਂਸਸ ਹੋਈ ਸੀ। ਹੁਣ ਜਿਹੜਾ ਫਿਰ ਪੈਸਾ ਹੈਗਾ ਰੋਡਸ ਦੇ ਲਈ, ਬ੍ਰਿਜਸ ਲਈ, ਟਰਾਂਸਪੋਰਟੇਸ਼ਨ ਲਈ, ਇਹ ਸਾਰਾ ਕੁਛ ਸੈਂਸਸ ਤੇ ਬੇਸਡ ਹੋਣਾ ਵੀ ਕਿੱਥੇ ਕਿੰਨੀ ਪਾਪੂਲੇਸ਼ਨ ਆ, ਉਸ ਹਿਸਾਬ ਦੇ ਨਾਲ ਜਿਹੜੀ ਆ ਫੈਡਰਲ ਗਵਰਨਮੈਂਟ ਆ ਉਹਨਾਂ ਨੇ ਮਨੀ ਡਿਵਾਈਡ ਕਰਨਾ। ਜਿਹੜੇ ਬਿਜ਼ਨਸਿਸ ਆ ਉਹ ਵੀ ਜਿਹੜਾ ਡਾਟਾ ਯੂਜ਼ ਕਰਕੇ ਹੀ ਕਰਦੇ ਆ ਕਿੱਥੇ। ਸੋ ਜੇ ਉਹ ਡਾਟਾ ਨਹੀਂ ਉਹਨਾਂ ਕੋਲ ਹੋਊਗਾ ਤਾਂ ਉਹ ਇੱਦਾਂ ਨਹੀਂ ਯੂਜ਼ ਕਰੂਗੇ, ਰਾਈਟ। ਸੋ ਇਹ ਇਕੱਲਾ ਫੈਡਰਲ ਮਨੀ ਨਹੀਂ, ਕਈ ਸਟੇਟ ਦੀ ਫੰਡਿੰਗ ਜਿਹੜਾ ਸਟੇਟ ਫੰਡ ਵੀ ਆ ਉਹ ਵੀ ਰਿਸਕ ਤੇ ਹੁੰਦਾ। ਉਹ ਨਹੀਂ, ਉਹ ਇਕੱਲਾ ਉਹ ਕਿੱਥੇ ਉਹਨਾਂ ਨੇ ਡਿਵਾਈਡ ਕਰਨਾ ਉਹ ਵੀ ਜ਼ਰੂਰੀ ਹੈ ਨਾ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਇਹ ਕਿਤੇ ਪਿੱਛੇ ਨਾ ਇਸ ਦੇ ਵਿੱਚ ਰਹਿ ਜਾਈਏ। ਕੈਲੀਫੋਰਨੀਆ ਦਾ ਹਾਲਾਤ ਜਿਹੜੇ ਉਹ ਜ਼ਿਆਦਾ ਚੰਗੇ ਜਿਹੜੇ ਉਹ ਨਹੀਂ ਹੈਗੇ। ਸੋ ਨਾਲੇ ਆਪਾਂ ਕਹਿੰਦੇ ਆ ਵੀ ਕੈਲੀਫੋਰਨੀਆ ਦੇ ਵਿੱਚ ਪੜ੍ਹੇ ਲਿਖੇ ਲੋਕ ਬਹੁਤ ਆ, IT ਇੰਡਸਟਰੀ ਆ, ਸਾਰਾ ਕੁਛ ਆ। ਹੁਣ ਦੇਖੋ ਆਇਓਵਾ ਜਾਂ ਉੱਦਾਂ ਦੀਆਂ ਸਟੇਟ ਸਾਰੇ ਉਹ ਫਾਰਮਰਸ ਆ ਹਨਾ, ਫਿਰ ਵੀ ਉੱਥੇ ਦੇਖੋ ਕਿੰਨੇ ਪਰਸੈਂਟ, ਲਗਭਗ 100% ਦੇ ਕਰੀਬ ਲੋਕਾਂ ਨੇ ਸੈਂਸਸ ਦੇ ਵਿੱਚ ਹਿੱਸਾ ਲੈ ਲਿਆ। ਬਿਲਕੁਲ ਤੁਸੀਂ ਦੇਖੋ ਵੀ ਵੈਸਟ ਵਰਜੀਨੀਆ ਤੇ ਆਈਡਾਹੋ ਵਾਲੇ ਨੰਬਰ ਲੈ ਗਏ ਨੇ ਇਸ ਟਾਈਮ। ਟੌਪ 5 ਸਟੇਟਸ ਨੇ ਆਈਡਾਹੋ, ਵੈਸਟ ਵਰਜੀਨੀਆ, ਹਵਾਈ, ਮੇਨ ਤੇ ਕੈਂਸਸ, ਜਿਨ੍ਹਾਂ ਨੇ ਵੱਧ ਤੋਂ ਵੱਧ ਜਿਹੜਾ ਆ ਹੁਣ ਤੱਕ ਰਿਸਪੌਂਸ ਰੇਟ ਜਿਹੜਾ ਉਹ ਦਿਖਾਇਆ ਹੈਗਾ ਆ। ਸੋ ਪੁੱਛੋ, ਦੱਸੋ, ਕਰੋ। ਅਫਸੋਸ ਵਾਲੀ ਗੱਲ ਆ ਜਦੋਂ ਤੁਸੀਂ ਕਈਆਂ ਨੂੰ ਪੁੱਛਣਾ ਹੈ ਤੇ ਤੁਹਾਨੂੰ ਉਹਨਾਂ ਨੇ ਕਹਿਣਾ ਅੱਛਾ ਭਰਿਆ ਨਹੀਂ, ਉਹ ਨਾਲ ਦੇ ਨਾਲ ਭਰਾ ਦਿਓ। 5-10 ਮਿੰਟ ਜਿਹੜੇ ਉਹ ਮਸਾਂ ਹੀ ਲੱਗਦੇ ਨੇ, ਜ਼ਿਆਦਾ ਸਮਾਂ ਨਹੀਂ ਲੱਗਦਾ। ਸੋ ਕਿਰਪਾ ਕਰਕੇ ਇਸ ਚੀਜ਼ ਦੇ ਨੂੰ ਜਿਹੜਾ ਉਹ ਧਿਆਨ ਦਿਓ। ਇਹ ਬਹੁਤ ਮਹੱਤਤਾ ਵਾਲਾ ਆ, ਇਹ ਬਹੁਤ ਜ਼ਰੂਰੀ ਹੈਗਾ ਆ ਤਾਂ ਜੋ ਸਾਰੇ ਜਾਣੇ ਆਪਾਂ ਜਲਦੀ ਤੋਂ ਜਲਦੀ ਜਿਹੜੇ ਆ ਵੱਧ ਤੋਂ ਵੱਧ ਜਿਹੜੇ ਆ ਉਹ ਗਿਣੇ ਜਾ ਸਕਣ। ਅਦਰਵਾਈਜ਼ ਜਿਹੜੇ ਆ ਨਹੀਂ ਤਾਂ ਫਿਰ ਆਪਾਂ ਨੂੰ ਹੀ ਜਿਹੜੀ ਉਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ। ਫਿਰ 10 ਸਾਲ ਰੋਂਦੇ ਰਹਿਣਾ ਯਾਰ ਆਪਾਂ ਨੂੰ ਆਹ ਸਹੂਲਤ ਨਹੀਂ ਮਿਲੀ ਜੀ, ਉਹ ਨਹੀਂ ਸਹੂਲਤ ਮਿਲੀ। ਉਹ ਕੈਲੀਫੋਰਨੀਆ ਵਾਲਿਆਂ ਨੇ ਫਿਰ ਜ਼ਿਆਦਾ ਰੋਣਾ ਜੇ ਸਿਰਫ 70% ਹੀ ਜਿਹੜਾ ਰਿਸਪੌਂਸ ਰੇਟ ਰਿਹਾ ਆ। ਤੁਸੀਂ 30% ਘੱਟ ਗਿਣਤੀ ਹੋਣ ਦੇ ਨਾਲ ਤੁਸੀਂ ਦੇਖੋ
ਵੀ ਤੁਸੀਂ ਲਿਟਰਲੀ 30% ਫੰਡਿੰਗ ਨੂੰ ਲੱਤ ਮਾਰ ਰਹੇ ਆ। ਹੁਣ ਐਗਜ਼ਾਮਪਲ ਮੈਂ ਦਿੰਨਾ ਚਾਹੁੰਦਾ, ਸਿੰਪਲ ਐਗਜ਼ਾਮਪਲ ਤੁਸੀਂ ਪਿਛਲੇ ਦਿਨਾਂ 'ਚ ਵੀ ਸੁਣਿਆ ਸੀ, ਕਿਸੇ ਆਪਣੇ ਪੰਜਾਬੀ ਭੈਣ ਭਰਾ ਨੂੰ ਪੁੱਛ ਲਓ ਜਿਹੜਾ ਫ੍ਰਿਜ਼ਨੋ ਏਰੀਆ 'ਚ ਰਹਿੰਦਾ ਵੀ ਕਿੰਨੀ ਕੁ ਪਾਪੂਲੇਸ਼ਨ ਆ ਜੀ। 70,000 ਤੋਂ ਲੈ ਕੇ 1 ਲੱਖ ਪਾਪੂਲੇਸ਼ਨ ਆ ਫ੍ਰਿਜ਼ਨੋ ਏਰੀਏ ਦੇ ਵਿੱਚ। ਉਹਨਾਂ 'ਚ ਫ੍ਰਿਜ਼ਨੋ, ਮਡੇਰਾ, ਜੋ ਸਨਮੀਕੀਨ, ਕਲੋਵਿਸ, ਸੇਲਮਾ, ਕਰਮਨ, ਕਰਦਰਜ਼, ਉਹ ਸਾਰੇ ਟਾਊਨ ਆ। ਕੀ ਹੋਇਆ ਭਈ 2 ਮਹੀਨੇ ਪਹਿਲਾਂ ਇੱਕ ਬੀਬੀ ਜਿਹੜੀ ਆ ਉਸ ਦੀ ਬਜ਼ੁਰਗ ਮਾਤਾ ਦੀ ਮੌਤ ਹੋ ਗਈ ਕਰੋਨਾ ਦੇ ਨਾਲ। ਉਹ ਕਲੋਵਿਸ ਹਸਪੀਟਲ 'ਚ ਗਈ ਅਤੇ ਉੱਥੇ ਪੰਜਾਬੀ ਟਰਾਂਸਲੇਟਰ ਨਹੀਂ ਸੀ। ਉਹਨਾਂ ਨੇ ਕਹਿਤਾ ਵੀ ਘਰ ਜਾ ਕੇ ਤੁਸੀਂ ਆਈਸੋਲੇਸ਼ਨ 'ਚ ਰਹੋ, ਤੇ ਮਾਤਾ ਨੇ ਇਹ ਸਮਝਿਆ ਵੀ ਉਹਨੇ ਕਿਹਾ ਵੀ ਮੈਂ ਠੀਕ ਠਾਕ ਆ, ਘਰ ਚਲੇ ਜਾਓ, ਤੇ ਉਹ ਘਰ ਚਲ ਗਈ ਤੇ ਮਾਤਾ ਦੀ ਜਿਹੜੀ ਮੌਤ ਹੋ ਗਈ। ਉਹ ਤੋਂ ਬਾਅਦ ਉਹਦੇ ਘਰ ਦੇ ਹੋਰ ਮੈਂਬਰਾਂ ਨੂੰ ਵੀ ਕਰੋਨਾ ਵਾਇਰਸ ਹੋ ਗਏ। ਸੋ ਜੇ ਦੇਖੋ ਭਈ 1 ਲੱਖ ਦੇ ਕਰੀਬ ਤੁਹਾਡੀ ਪਾਪੂਲੇਸ਼ਨ ਹੋਵੇ ਉੱਥੇ, ਤੇ ਇਹ ਮੈਂਡੇਟੋਰੀ ਸੀ, 50,000 ਵੀ ਲਾ ਲਓ, ਉਹਨਾਂ ਨੇ ਹਸਪੀਟਲ 'ਚ 1 ਜਾਂ 2 ਪੰਜਾਬੀ ਜ਼ਰੂਰ ਰੱਖਣੇ ਸੀਗੇ ਟਰਾਂਸਲੇਟਰ। ਆਪਾਂ ਦੇਖਦੇ ਹਾਂ ਵੀ ਜਿੱਥੇ ਵੀ ਆ ਬੈਂਕ ਚਲ ਜਾਓ, ਅਗਲੇ ਵੀਤਨਾਮੀ ਆ, ਸਪੈਨਿਸ਼ ਆ, ਹੋਰ ਲੈਂਗੁਏਜ ਵਾਲੇ ਆ। ਸੋ ਇਹ ਬਹੁਤ ਜ਼ਰੂਰੀ ਆ। ਅਦਰ ਦੇ ਜਾ ਕੇ ਜਿਹੜਾ ਫਾਰਮ ਦਾ ਲਾਸਟ ਹੈਗਾ ਆ, ਉਹਦੇ ਅੱਗੇ ਜਾ ਕੇ ਸਿੱਖ ਸ਼ਬਦ ਜ਼ਰੂਰ ਲਿਖਣਾ ਹੈਗਾ ਤੁਸੀਂ। ਹਰ ਇੱਕ ਇਨਸਾਨ ਦਾ ਜਿਹੜਾ ਤੁਸੀਂ ਮੈਂਬਰ ਦਾ ਜਦੋਂ ਭਰਨਾ ਆ, ਉਹਦਾ ਤਕਰੀਬਨ ਆਈ ਥਿੰਕ 8ਵਾਂ-9ਵਾਂ ਕੁਐਸਚਨ ਹੀ ਆ ਰੇਸ ਦਾ ਜੀ। ਉਹਦੇ ਵਿੱਚ ਕਿੰਨੀਆਂ ਹੀ ਆਪਸ਼ਨ ਆਉਂਦੀਆਂ, ਤੇ ਸਭ ਤੋਂ ਥੱਲੇ ਜਾ ਕੇ ਆਉਂਦੀ ਆ ਸਮ ਅਦਰ ਰੇਸ ਜੀ। ਉਹਦੇ ਤੇ ਤੁਸੀਂ ਟਿਕ ਕਰਕੇ ਕਲਿੱਕ ਕਰਕੇ ਤੇ ਫਿਰ ਤੁਸੀਂ ਉਹਦੇ ਥੱਲੇ ਲਿਖਣਾ ਆ ਸਿੱਖ, SIKH। ਇਹ ਤੁਸੀਂ ਲਿਖ ਕੇ ਜਿਹੜਾ ਭਰੋ। ਇਹ ਆਈ ਨੋ ਸਾਰਿਆਂ ਨੂੰ ਹੁੰਦਾ ਵੀ ਆ ਵੀ ਲਿਖਦੀ, ਆ ਵੀ ਲਿਖਦੀ, ਉਹ ਵੀ ਲਿਖਦੀ। ਨੋ, ਰਾਈਟ ਨਾਓ ਆਪਣਾ ਮਕਸਦ ਇਹ ਆ ਵੀ ਸਾਰੇ ਜਣੇ ਇੱਕੋ ਕੈਟੇਗਰੀ ਦੇ ਵਿੱਚ ਜਿਹੜੇ ਉਹ ਆਪਾਂ ਕਾਊਂਟ ਹੋਈਏ। ਸੋ ਲਾਸਟ ਦੇ ਵਿੱਚ ਉਹ ਸਿੱਖ ਹੈਗਾ ਆ। ਸੋ ਜ਼ਰੂਰ ਇਸ ਨੂੰ ਤੁਸੀਂ ਵੱਧ ਤੋਂ ਵੱਧ ਜਿਹੜਾ ਉਹ ਭਰੋ। ਕਿਸੇ ਦੇ ਪਰਿਵਾਰ ਦੇ ਵਿੱਚ ਹੁਣੇ ਕਿਸੇ ਦਾ ਜਨਮ ਹੋਇਆ ਆ, ਕੋਈ ਨਵੇਂ ਜਿਹੜੇ ਆ ਉਹ ਮੂਵ ਹੋ ਕੇ ਇੱਥੇ ਆਏ ਆ। ਜੇ ਤੁਸੀਂ ਮੂਵ ਵੀ ਹੋ ਰਹੇ ਆ ਤੇ ਦੇਖ ਲਓ, ਮਰਜ਼ੀ ਆ ਵੀ ਤੁਸੀਂ ਨਵੇਂ ਥਾਂ ਦੇ ਉੱਤੇ ਭਰ ਲਓ, ਤਾਂ ਉਹ ਵੀ ਤੁਹਾਡੇ ਲਈ ਜਿਹੜਾ ਉਹ ਬੈਟਰ ਜਿਹੜਾ ਉਹ ਹੈਗਾ। ਮੇਕ ਸ਼ੋਰ ਕਰਨਾ ਹੈ ਵੀ ਨਵ ਜਨਮੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੇ ਉਸ ਦੇ ਵਿਚਾਲੇ ਕੋਈ ਵੀ ਜਿਹੜਾ ਉਹ ਰਹਿ ਨਾ ਜਾਵੇ। ਐਵਰੀਬਡੀ ਇਜ਼ ਐਲੀਜੀਬਲ, ਸਾਰੇ ਜਾਣੇ ਜਿਹੜੇ ਇਸ ਦੇ ਵਿੱਚ ਐਲੀਜੀਬਲ ਆ। ਤੁਹਾਡੇ ਕੋਲ ਪੇਪਰ ਵਰਕ ਹੈਗਾ ਆ, ਤੁਹਾਡੇ ਕੋਲ ਪੇਪਰ ਵਰਕ ਨਹੀਂ ਹੈਗਾ, ਡਜ਼ ਨਾਟ ਮੈਟਰ। ਤੁਹਾਡੇ ਕੋਲ ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਜਾਂ ਕੁਛ ਵੀ ਨਹੀਂ ਹੈਗਾ, ਜਾਂ ਸਿਟੀਜ਼ਨ ਹੋ, ਕੋਈ ਮੈਟਰ ਨਹੀਂ ਕਰਦਾ। ਐਵਰੀਬਡੀ ਐਲੀਜੀਬਲ ਆ। ਉਹਦੇ ਵਿੱਚ ਤੁਹਾਡੀ ਇਮੀਗ੍ਰੇਸ਼ਨ ਦੇ ਬਾਬਤ ਤੁਹਾਡਾ ਕੀ ਸਟੇਟਸ ਹੈਗਾ ਆ ਇਸ ਦੇ ਉੱਤੇ, ਉਸ ਦਾ ਕੋਈ ਪ੍ਰਸ਼ਨ ਨਹੀਂ ਹੈਗਾ ਆ, ਕੋਈ ਉਸ ਦਾ ਸਵਾਲ ਨਹੀਂ ਹੈਗਾ। ਅਤੇ ਤੁਸੀਂ ਉਹਦੇ ਵਿੱਚ ਸਿਰਫ ਅਤੇ ਸਿਰਫ ਤੁਹਾਡਾ ਐਡਰੈਸ ਹੀ ਜਿਹੜਾ ਉਸ ਦੇ ਵਿੱਚ ਪੁੱਛਿਆ ਜਿਹੜਾ ਉਹ ਜਾਂਦਾ ਆ, ਅਤੇ ਤੁਹਾਡਾ ਜਿਹੜਾ ਡੇਟ ਆਫ ਬਰਥ ਜਿਹੜਾ ਉਹ ਪੁੱਛਿਆ ਜਾਂਦਾ ਆ। ਨਾ ਉਸ ਦੇ ਵਿੱਚ ਤੁਹਾਨੂੰ SSN ਭਰਨ ਦੀ ਜ਼ਰੂਰਤ ਹੈਗੀ ਆ, ਨਾ ਕੋਈ ਬੈਂਕ ਦੀ ਇਨਫੋਰਮੇਸ਼ਨ ਜਿਹੜੀ ਉਸ ਦੇ ਵਿੱਚ ਤੁਸੀਂ ਭਰਨੀ ਆ। ਸਿਰਫ ਇਹੀ ਜਿਹੜੀਆਂ 2-3 ਚੀਜ਼ਾਂ ਜਿਹੜੀਆਂ ਉਹ ਮੇਨ ਇਸ ਦੇ ਵਿੱਚ ਹੈਗੀਆਂ, ਤੁਹਾਡਾ ਨਾਮ, ਪਤਾ ਅਤੇ ਤੁਹਾਡਾ ਡੇਟ ਆਫ ਬਰਥ। ਇਹ ਅਤੇ ਤੁਹਾਡੇ ਜਿਹੜੇ ਤੁਸੀਂ ਰਹਿ ਰਹੇ ਹੋ ਪਰਿਵਾਰ ਦੇ ਵਿੱਚ, ਉਹਨਾਂ ਦੇ ਕੀ ਜਿਹੜੇ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਕੀ ਰਿਲੇਸ਼ਨ ਹੈਗੇ ਇੱਕ ਦੂਜੇ ਦੇ, ਤੁਸੀਂ ਚਾਚੇ ਤਾਏ ਆ, ਮਾਮੇ ਆ, ਮਾਂ ਪਿਓ ਆ, ਕਿੱਦਾਂ ਆ, ਉਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਲੰਗੜੀਆਂ ਆ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਹੈਗੇ, ਸੋਸ਼ਲ ਮੀਡੀਆ ਵਾਲੇ, ਘਰਾਂ ਵਾਲੇ, ਆਪਾਂ ਦੇਖਦੇ ਆ ਮਾੜੀ ਜਿਹੀ ਇੰਸੀਡੈਂਟ ਹੋਈ ਸੀ ਟਰੱਕ ਸਟਾਪ ਤੇ 2 ਭਰਾ ਵਿੱਚ ਹੀ ਲੜ ਪਏ ਹਨ, ਤੇ ਉਹਨੂੰ ਐਡਾ ਇਸ਼ੂ ਬਣਿਆ, ਕੋਈ ਕਥਾ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਕੋਈ ਸ਼ੋਅ ਕਰੀ ਜਾਂਦਾ 2-2 ਘੰਟੇ ਦਾ ਵੀ ਦੇਖੋ ਜੀ ਹਥਿਆਰਾਂ ਦੀ ਵਰਤੋਂ ਹੋ ਗਈ, ਜੇ ਹੋ ਗਿਆ, ਵੋ ਹੋ ਗਿਆ। ਜਿੱਥੇ ਪੋਜ਼ਿਟਿਵ ਗੱਲ ਹੋਣੀ ਆ ਉਹ ਨਹੀਂ ਕਰਦੇ ਹੈਗੇ। ਸੋ ਭਾਈ ਪੋਜ਼ਿਟਿਵ ਗੱਲ ਕਰੋ। ਲੜਾਈਆਂ ਸਾਰਿਆਂ ਦੇ ਹੁੰਦੀਆਂ ਰਹਿੰਦੀਆਂ, ਸਾਡੇ ਘਰ ਵੀ ਹੁੰਦੀਆਂ ਹੀ ਆ। ਆਪ ਹੀ ਆ ਕੇ ਦੱਸ ਗਏ ਆ ਹੁਣ ਜਿਨ੍ਹਾਂ ਦੇ ਨਾਲ ਜਿਹੜੇ ਇੱਕ ਦੂਜੇ ਦਾ ਹੋਇਆ, ਕਹਿੰਦਾ ਭਾਈ ਇਹ ਤਾਂ ਸਾਡਾ ਸੀਗਾ, ਨਿੱਜੀ ਮਾਮਲਾ ਸੀਗਾ, ਲੜਾਈ ਹੋ ਗਈ ਤੇ ਬੰਦਾ ਗਰਮ ਹੋ ਗਿਆ, ਇੱਕ ਦੂਜੇ ਨੂੰ ਜਿਹੜਾ ਘਸੁੰਨ ਮੁੱਕੀ ਹੋ ਗਈ, ਥੋੜੀ ਗਾਂਹ ਤਾਂ ਹੀ ਗੱਲ ਵੱਧ ਗਈ। ਉਹ ਮਾੜੀ ਗੱਲ ਆ, ਉਹ ਚੀਜ਼ ਵਧਣੀ ਨਹੀਂ ਹੋਣੀ ਚਾਹੀਦੀ। ਪਰ ਕੋਈ ਐਡਾ ਵੀ ਇਸ਼ੂ ਨਹੀਂ ਵੀ ਇਹਨੂੰ ਬਣਾ ਕੇ ਐਡਾ, ਜਿੱਥੇ ਤੁਸੀਂ ਪੋਜ਼ਿਟਿਵ ਕੰਮ ਕਰਨਾ ਯਾਰ ਉੱਥੇ ਕੰਮ ਕਰੋ। ਹੁਣ ਆ ਸੈਂਸਸ ਦਾ ਇੰਨੇ ਮਹੀਨਿਆਂ ਤੋਂ ਅਸੀਂ ਰੌਲਾ ਪਾ ਰਹੇ ਆ, ਮੁੜ ਕੇ ਫੇਰ ਕਹਿਣਾ ਸਾਰਿਆਂ ਨੇ ਲਓ ਜੀ ਸਾਡੀ ਤਾਂ ਗਿਣਤੀ ਆ 1 ਲੱਖ ਹੋਈ ਆ ਸਾਰੀ। 1 ਲੱਖ ਵੀ ਨਹੀਂ, ਮੈਨੂੰ ਤਾਂ ਸ਼ੱਕ ਹਜੇ ਪਈ ਜਾਂਦੀ ਆ। ਜਿਸ ਹਿਸਾਬ ਨਾਲ ਜਿਹੜੇ ਦਿਨਾਂ ਵੀ ਗੱਲ ਕਰੋ, ਪੜ੍ਹੇ ਲਿਖੇ ਬੰਦੇ ਵੀ ਕਹੀ ਜਾਂਦੇ ਨਹੀਂ ਜੀ ਹਜੇ ਭਰੀ ਨਹੀਂ ਹੈ, ਭਰਨੀ ਆ ਜੀ, ਸਾਨੂੰ ਪਤਾ ਨਹੀਂ ਲੱਗ ਰਿਹਾ ਕਿੱਥੇ ਕੀ ਕਰਨਾ। ਹੁਣ ਇੱਥੇ ਕੋਈ ਨਾਰੀਅਲ ਤੜਾਉਣਾ ਇਹਦੇ ਵਾਸਤੇ ਤੁਸੀਂ ਪਹਿਲਾਂ ਵੀ ਚੁੱਪ-ਚਾਪ ਭਰੋਗਾ। ਦਿਨ ਰਹਿ ਗਏ ਸਾਰੇ 8-30 ਤਰੀਕ ਨੂੰ ਇਹ ਬੰਦ ਹੋ ਜਾਣੀ ਆ। ਅਜੇ ਕੇਸ ਦਾ ਤੇ ਜਿਹੜਾ ਉਹ ਹੈਗਾ ਨਹੀਂ ਆ। ਸੋ ਫਿਰ ਕਹਿਣਾ ਵੀ ਜਿਹੜੇ ਸਾਡੀ ਜਿਹੜੀ ਬੋਲੀ ਦੇ ਵਿੱਚ, ਸਾਡੀ ਭਾਸ਼ਾ ਦੇ ਵਿੱਚ ਸਾਨੂੰ ਸਹੂਲਤਾਂ ਨਹੀਂ ਮਿਲਦੀਆਂ, ਕੱਲੀਆਂ ਚਲੋ ਅੰਗਰੇਜ਼ੀ 'ਚ ਹੀ ਮਿਲੇ, ਉਹੀ ਤਾਂ ਹੀ ਮਿਲਦੀਆਂ ਜੇ ਗਿਣਤੀ ਹੋਊਗੀ ਵੀ ਇੰਨੇ ਬਜ਼ੁਰਗ ਰਹਿੰਦੇ, ਇੰਨੇ ਨਵੇਂ ਨੌਜਵਾਨ ਨੇ, ਇੱਥੇ ਕਾਲਜ ਦੀ ਜ਼ਰੂਰਤ ਆ, ਇੱਥੇ ਕਮਿਊਨਿਟੀ ਕਾਲਜ ਦੀ ਜ਼ਰੂਰਤ ਹੈ, ਇੱਥੇ ਯੂਨੀਵਰਸਿਟੀ ਦੀ ਜ਼ਰੂਰਤ ਆ ਕਿ ਹਾਈ ਸਕੂਲ ਦੀ ਜ਼ਰੂਰਤ ਆ। ਸੋ ਇਹ ਸਾਰੀਆਂ ਚੀਜ਼ਾਂ ਉਸ ਦੇ ਉੱਤੇ ਡਿਪੈਂਡ ਕਰਦੀਆਂ। ਨਹੀਂ, ਲੋਕਲ ਲੈਵਲ 'ਤੇ ਵੀ ਰਾਜਕਨਵੀਰ ਸਿੰਘ ਜੀ, ਜਿਹੜੀਆਂ ਸਟੇਟ ਪੁਲਿਸ ਆ, ਸਿਟੀ ਦੀ ਪੁਲਿਸ ਆ, ਮੰਨ ਲਓ ਵੀ ਤੁਹਾਡੇ ਹੁਣ ਫ੍ਰਿਜ਼ਨੋ ਦੀ ਪੁਲਿਸ ਆ, ਐਗਜ਼ਾਮਪਲ ਮੈਂ ਦੇ ਰਿਹਾ ਫ੍ਰਿਜ਼ਨੋ ਦੀ, ਉੱਥੇ ਤੁਸੀਂ ਦੇਖੋ ਤਾਂ ਕਿੰਨੇ ਕੁ ਪੰਜਾਬੀ ਦੇ ਵਿੱਚ
ਵਿੱਚ ਪੁਲਿਸ ਆਫੀਸਰ ਆ, ਜੇ ਅਗਲਿਆਂ ਨੂੰ ਪਤਾ ਹੋਊਗਾ ਵੀ ਭਾਈ ਇਹਨਾਂ ਦੀ ਪੋਪੂਲੇਸ਼ਨ 50,000 ਆ ਤੇ ਘੱਟੋ ਘੱਟ ਸਾਨੂੰ 5 10 15 ਪੰਜਾਬੀ ਪੁਲਿਸ ਵਾਲੇ ਚਾਹੀਦੇ ਆ, ਠੀਕ ਹੈ ਕਿ ਨਹੀਂ। ਫਾਇਰ ਫਾਈਟਰਸ ਆ, ਹਸਪੀਟਲਸ ਆ, ਸਕੂਲ ਦੇ ਵਿੱਚ ਆ, ਹੁਣ ਉੱਥੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਦੇਖੋ ਉਸ ਏਰੀਏ 'ਚ ਪੋਪੂਲੇਸ਼ਨ ਆ, ਉਹਨਾਂ ਨੇ ਪੰਜਾਬੀ 'ਚ ਵੀ ਚਿੱਠੀਆਂ ਪੇਰੈਂਟਸ ਨੂੰ ਪਾਣੀਆਂ ਸ਼ੁਰੂ ਕਰ ਦਿੱਤੀਆਂ। ਸੋ ਇਹ ਬਹੁਤ ਫਾਇਦੇ ਹੁੰਦੇ ਆ ਵੀ ਪਲੀਜ਼ ਸਾਰਿਆਂ ਨੂੰ, ਜਿੰਨੇ ਵੀ ਸਾਡੇ ਸਰੋਤੇ ਆ, ਬੇਨਤੀ ਆ ਭਾਈ ਆਪਣੇ ਰਿਸ਼ਤੇਦਾਰ, ਦੋਸਤ, ਮਿੱਤਰ ਹਰ ਇੱਕ ਨੂੰ ਪੁੱਛੋ ਭਾਈ ਸੈਂਸਸ ਭਰਿਆ ਕਿ ਨਹੀਂ ਭਰਿਆ, ਜੇ ਨਹੀਂ ਭਰਿਆ ਤਾਂ ਹੈਲਪ ਕਰਾ ਦਿਓ। ਕੁਛ ਵੀ ਨਹੀਂ, 3 ਤਾਂ ਕੁਐਸਚਨ ਆ ਸਾਰੇ, 3 ਚੀਜ਼ਾਂ ਚਾਹੀਦੀਆਂ, 8 ਕੁਐਸਚਨ। ਹਾਂਜੀ ਬਿਲਕੁਲ, ਸਿਰਫ ਉਹਨਾਂ ਦੇ ਨਾਮ ਚਾਹੀਦੇ, ਡੇਟ ਆਫ ਬਰਥ ਚਾਹੀਦਾ ਤੇ ਰਿਲੇਸ਼ਨ ਚਾਹੀਦਾ, ਐਡਰੈਸ ਚਾਹੀਦਾ, ਬਸ ਇਹੀ ਚੀਜ਼ਾਂ। ਬਾਕੀ ਉਹਨਾਂ ਨੇ ਘੁਮਾ ਫਿਰਾ ਕੇ ਉਹੀ 2-3 ਚੀਜ਼ਾਂ ਜਿਹੜੀਆਂ ਉਹ ਪੁੱਛੀਆਂ ਹੁੰਦੀਆਂ, ਕੁਝ ਜ਼ਿਆਦਾ ਔਖਾ ਕੰਮ ਜਿਹੜਾ ਇਸ ਦੇ ਵਿੱਚ ਨਹੀਂ ਹੈਗਾ। ਸੋ ਕਿਰਪਾ ਕਰਕੇ ਸਾਰੇ ਜਣੇ ਆ ਮਰਦਮਸ਼ੁਮਾਰੀ ਜਿਹੜੀ ਉਸ ਨੂੰ ਭਰੋ। ਹੁਣ ਕਾਲਸ ਤਾਂ ਨਹੀਂ ਲੈ ਸਕਦੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਆਪਾਂ ਲੰਮਾ ਸਮਾਂ ਜਿਹੜਾ ਕਰਾਂਗੇ। ਤੁਹਾਡੇ ਕੋਈ ਸਵਾਲ ਆ, ਕਿੱਦਾਂ ਕਰਨਾ, ਕਿਵੇਂ ਕਰਨਾ, ਭਰ ਲਿਆ ਜਾਂ ਨਹੀਂ ਭਰ ਲਿਆ, ਭਰ ਹੁੰਦਾ ਉਹਦੀ ਹੈਲਪ ਲਈ ਵੀ ਕੋਈ ਹੌਟਲਾਈਨ ਨੰਬਰ ਜਿਹੜਾ ਉਦੋਂ ਉਸ ਟਾਈਮ ਦੇ ਉੱਤੇ ਐਸਟੈਬਲਿਸ਼ ਕਰਕੇ ਫਿਰ ਆਪਾਂ ਉਹ ਕਰਾਂਗੇ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।